ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 31 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰ ਦੇ ਯੂ ਟਰਨ ਤੋਂ। ਕਹਿੰਦੇ ਜਦੋਂ ਹਾਈ ਕੋਰਟ ਦੇ ਵਿੱਚ ਜਵਾਬ ਨਾ ਆਉੜਿਆ ਤਾਂ ਫਿਰ ਸਰਕਾਰ ਕੋਲ ਇੱਕੋ ਹੀ ਰਾਹ ਸੀ, ਉਹ ਰਾਹ ਸੀ ਪੰਚਾਇਤਾਂ ਬਹਾਲ ਕਰਨ ਦਾ। ਕਰਤੀਆਂ ਪੰਚਾਇਤਾਂ ਬਹਾਲ ਜੀ? ਹਾਂ, ਬਿਲਕੁਲ ਜੀ। ਅਦਾਲਤ ਦੇ ਵਿੱਚ ਜਿਵੇਂ ਸਰਕਾਰ ਨੇ ਮੋੜਾ ਕੱਟਿਆ ਜੀ, ਔਰ ਜਿਵੇਂ ਸਾਰੇ ਕਾਰਨ ਦੇ ਲਈ ਪੰਚਾਇਤ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ, ਉਸ ਨੇ ਉਹੀ ਗੱਲ ਹੋਈ ਜਿਹਦੀ ਗੱਲ ਆਪਾਂ ਲਗਾਤਾਰ ਕਰ ਰਹੇ ਸੀ ਕਿ ਇਸ ਮਾਮਲੇ 'ਚ ਸਰਕਾਰ ਨੂੰ ਫਜ਼ੀਅਤ ਦਾ ਸਾਹਮਣਾ ਕਰਨਾ ਪੈਣਾ। ਆਪਾਂ ਲਗਾਤਾਰ ਇਹ ਗੱਲ ਕਰ ਰਹੇ ਸੀ ਕਿ ਸਰਕਾਰ ਕੋਲ ਜਵਾਬ ਨਹੀਂ ਆ ਰਿਹਾ ਤੇ ਸਰਕਾਰ ਅਦਾਲਤਾਂ 'ਚ ਸਮਾਂ ਮੰਗਦੀ ਫਿਰਦੀ ਹੈ। ਤੇ ਅਸਲ ਦੇ ਵਿੱਚ ਘੁੰਡੀਓ ਇੰਨੀ ਕੁ ਗੱਲ ਤੇ ਫਸ ਗਈ ਕਿ ਇਹਨਾਂ ਦੀ ਵਕੀਲਾਂ ਦੀ ਟੀਮ ਕਹਿੰਦੀ ਕਿ ਜੀ ਅਸੀਂ ਲੋਕ ਹਿੱਤ 'ਚ ਫੈਸਲਾ ਲਿਆ। ਉਹ ਕਹਿੰਦੇ ਬਸ ਸਾਨੂੰ ਲੋਕ ਹਿੱਤ ਦੱਸ ਦਿਓ ਕਿਹੜਾ ਬਸ। ਤੇ ਉਹੀ ਜਵਾਬ ਨਹੀਂ ਆਇਆ ਕਿ ਕਿਹੜਾ ਲੋਕ ਹਿੱਤ ਹੈ ਇਹਦੇ ਵਿੱਚ ਪੰਚਾਇਤਾਂ ਭੰਗ ਕਰਨ 'ਚ ਜੀ। ਤੇ ਉਹ ਜਵਾਬ ਨਹੀਂ ਜਦੋਂ ਔੜਿਆ, ਫਿਰ ਕੱਲ ਐਡਵੋਕੇਟ ਜਨਰਲ ਵਿਨੋਦ ਘਈ ਜੀ ਨੇ ਅਦਾਲਤ ਦੇ ਵਿੱਚ ਬਿਨਾਂ ਕੋਈ ਸਵਾਲ ਜਵਾਬ ਕੀਤਿਆਂ ਸਿੱਧਾ ਜਾ ਕੇ ਕਿਹਾ ਜੀ ਕਿ 2 ਦਿਨਾਂ 'ਚ ਨੋਟੀਫਿਕੇਸ਼ਨ ਹੋ ਜਾਊਗਾ ਜੀ, ਅਸੀਂ ਪੰਚਾਇਤਾਂ ਬਹਾਲ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਅਸਲ ਦੇ ਵਿੱਚ ਪ੍ਰਵੀਨ ਜੀ ਇਹ ਸਪਸ਼ਟ ਹੈ ਕਿ ਸਰਕਾਰ ਇਹ ਸੋਚ ਰਹੀ ਸੀ ਕਿ ਅਸੀਂ ਸਮਾਂ ਰਹਿੰਦਿਆਂ ਹੀ ਪੰਜਾਬ ਦੀਆਂ ਪੰਚਾਇਤਾਂ ਤੇ ਆਪਣਾ ਕੰਟਰੋਲ ਕਰ ਲਈਏ। ਔਰ ਕਹਿੰਦੇ ਕਿ ਇਹ ਜਾਣਕਾਰੀ ਮਤਲਬ ਮੁੱਖ ਮੰਤਰੀ ਦੇ ਦਫ਼ਤਰ ਨੇ ਮੰਗੀ ਵੀ ਸੀ ਪੰਚਾਇਤਾਂ ਵਿਭਾਗ ਤੋਂ। ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਕਹਿੰਦੇ ਕਈ ਮੁੱਖ ਮੰਤਰੀ ਦੇ ਜ਼ਿਆਦਾ ਨੇੜੇ ਹੋਣ ਦੇ ਚੱਕਰ 'ਚ ਕਾਹਲੇ ਸੀ। ਆਪਾਂ ਇਹਦੀ ਵੀ ਗੱਲ ਇੱਕ ਦਿਨ ਪਹਿਲਾਂ ਕਰਕੇ ਹਟਿਆ ਕਿ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਜਵਾਬ ਵੀ ਸਾਨੂੰ ਦੇਣਾ ਪੈਣਾ ਤੇ ਕੋਰਟ 'ਚ ਵੀ ਜੇ ਰਗੜੇ ਗਏ ਤਾਂ ਵੀ ਅਸੀਂ ਆ ਤੇ ਇੱਧਰ ਮੁੱਖ ਮੰਤਰੀ ਨੇ ਸਾਨੂੰ ਰਗੜਨਾ। ਤੇ ਕਈ ਮੁੱਖ ਮੰਤਰੀ ਦੇ ਨੇੜੇ ਹੋਣ ਲਈ ਕਾਹਲੇ ਸੀ। ਉਹਨਾਂ ਨੂੰ ਕਿਹਾ ਜੀ ਇਹ ਪਹਿਲਾਂ ਵੀ ਹੁੰਦਾ ਰਿਹਾ ਜੀ, 2-2 3-3 ਮਹੀਨੇ ਪਹਿਲਾਂ ਚੋਣਾਂ ਹੋ ਜਾਂਦੀਆਂ ਜੀ, ਤੁਸੀਂ ਜੀ ਉਹ ਕਰ ਦੋ। ਉਹ ਜੇ ਪ੍ਰਕਿਰਿਆ ਲੰਬੀ ਹੁੰਦੀ ਹੈ ਜੀ ਆਪਾਂ 5 ਮਹੀਨੇ ਪਹਿਲਾਂ ਕਰ ਦਿੰਦੇ ਹਾਂ ਜੀ ਉਹ ਸਾਰਾ। ਪਰ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀ ਕਿ 2002 ਦੇ ਵਿੱਚ ਕੈਪਟਨ ਦੀ ਸਰਕਾਰ ਸੀ, ਭੱਠਲ ਪੰਚਾਇਤ ਵਿਭਾਗ ਦੀ ਮੰਤਰੀ ਸੀ ਤੇ ਉਹਨਾਂ ਨੇ ਸਾਲ ਪਹਿਲਾਂ ਹੀ ਪੰਗਾ ਲੈ ਲਿਆ ਸੀ ਇਹ ਜਿਹਾ ਜੀ ਤੇ ਬਾਅਦ ਚੋਂ ਮੂੰਹ ਦੀ ਖਾਣੀ ਪਈ। ਸੋ ਉਸੇ ਤਰ੍ਹਾਂ ਇੱਥੇ ਵੀ ਅਜੇ ਵੀ ਮਤਲਬ 5 ਮਹੀਨੇ ਪਏ ਸੀ, ਜਨਵਰੀ ਜਾ ਕੇ ਮੁੱਕਣਾ ਸੀ 2019 ਵਾਲਾ ਕਾਰਜਕਾਲ। ਮਤਲਬ ਜਿਵੇਂ 5 ਸਾਲ ਲਈ ਜਿਹੜਾ ਸ਼ੁਰੂ ਹੁੰਦਾ ਹੈ ਉਹ ਉਸ ਹਵਾਲੇ ਨਾਲ ਮਤਲਬ ਕਿ ਉਹ ਜਾ ਕੇ ਜਨਵਰੀ ਦੇ ਵਿੱਚ 24 'ਚ ਖਤਮ ਹੋਣਾ ਸੀ। ਪਰ ਇਹਨਾਂ ਨੇ ਬਹੁਤ ਕਾਹਲ ਕੀਤੀ ਕਿ ਹਾਂ ਅਸੀਂ 5 ਮਹੀਨੇ ਪਹਿਲਾਂ ਹੀ 10 ਅਗਸਤ ਨੂੰ ਇਹਨੂੰ ਭੰਗ ਕਰਕੇ ਅਸੀਂ ਆਪਣੇ ਕੰਟਰੋਲ 'ਚ ਲੈ ਲਈਏ ਤੇ ਬਕਾਇਦਾ ਪ੍ਰਬੰਧਕ ਲਾਤੇ। ਸੋ ਪਰ ਜਦੋਂ ਉੱਥੇ ਮਾਮਲਾ ਇਹ ਅਦਾਲਤ 'ਚ ਖੜਿਆ ਨਹੀਂ, ਕੁਝ ਧਿਰਾਂ ਜਦੋਂ ਅਦਾਲਤ ਪਹੁੰਚ ਗਈਆਂ ਉੱਥੇ ਮਾਮਲਾ ਬਿਲਕੁਲ ਵੀ ਕਿਤੇ ਟਿਕਿਆ ਨਹੀਂ। ਫਿਰ ਆਖਰ ਸਰਕਾਰ ਨੇ ਤਰੀਕ ਮੰਗੀ, ਤਰੀਕ ਤੇ ਫਿਰ ਤਰੀਕ ਮੰਗੀ, 2 ਤਰੀਕਾਂ ਵੀ ਮਿਲ ਗਈਆਂ ਪਰ ਜਵਾਬ ਨਹੀਂ ਕੱਢ ਸਕੇ। ਠੀਕ ਹੈ, ਤਸੱਲੀ ਬਖਸ਼ ਜਵਾਬ ਨਹੀਂ ਬਣਾ ਸਕੇ। ਸੋ ਫਿਰ ਹੁਣ ਕੀਤਾ ਕੀ, ਹੁਣ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ ਕਿਹਾ ਕਿ ਜੀ ਅਸੀਂ ਅਗਲੇ 2 ਦਿਨਾਂ 'ਚ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਔਰ ਪੰਚਾਇਤਾਂ ਬਹਾਲ ਕਰ ਦਾਂਗੇ। ਪ੍ਰਵੀਨ ਜੀ ਕੱਲ ਇਹ ਗੱਲ ਸਾਹਮਣੇ ਆਉਂਦਿਆਂ ਹੀ ਫੇਸਬੁੱਕ ਦੇ ਉੱਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਕਾ ਸਰਪੰਚ ਲਿਖ ਲਿਆ ਸੀ, ਉਹਨਾਂ ਨੇ ਜਦੇ ਸਾਬਕਾ ਹਟਾ ਕੇ ਫਿਰ ਸਰਪੰਚ ਲਿਖਿਆ। ਪਲਾਂ 'ਚ ਸਟੇਟਸ ਬਦਲਦੇ ਅਸੀਂ ਦੇਖੇ, ਪਰ ਸਟੇਟਸ ਤਾਂ ਸਰਕਾਰ ਨੇ ਵੀ ਬਦਲਿਆ। ਬਿਲਕੁਲ, ਸਰਕਾਰ ਨੇ ਹੁਣ ਇਹ ਸਾਰੇ ਕੰਮ ਦੇ ਲਈ 2 ਬੰਦਿਆਂ ਦੇ ਉੱਤੇ ਪੰਚਾਇਤ ਵਿਭਾਗ ਦੇ ਚੀਫ ਸੈਕਟਰੀ ਤੇ ਡਾਇਰੈਕਟਰ ਦੋਵਾਂ ਨੂੰ ਸਸਪੈਂਡ ਕਰਤਾ। ਜੀ।
ਪ੍ਰਵੀਨ ਜੀ 1994 ਬੈਚ ਦੇ ਆਈਐਸ ਅਧਿਕਾਰੀ ਨੇ ਆਪਣਾ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਧਿਰੇਂਦਰ ਕੁਮਾਰ ਹੋਰੀ ਅੱਜ ਕੱਲ ਸਰਕਾਰੀ ਦੌਰੇ ਤੇ ਗਏ ਹੋਏ ਨੇ ਜੀ ਵਿਦੇਸ਼। ਇਹਨਾਂ ਦਾ ਦੌਰਾ ਚੱਲ ਰਿਹਾ। 3 ਤਰੀਕ ਨੂੰ ਵਾਪਸ ਆਉਣਾ ਨੇ। ਡੈਨਮਾਰਕ ਗਏ ਹੋਏ ਨੇ ਪੰਜਾਬ ਸਰਕਾਰ ਦੇ ਦੌਰੇ। ਠੀਕ ਹੈ ਜੀ। 3 ਸਤੰਬਰ ਨੂੰ ਵਾਪਸ ਆਉਣਾ, ਪਰ 3 ਸਤੰਬਰ ਨੂੰ ਵਾਪਸ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਨੁਰਾਗ ਵਰਮਾ ਹੋਰੀ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ, ਹੈ ਨਾ, ਮੁੱਖ ਮੰਤਰੀ ਦੇ ਚੀਫ ਸੈਕਟਰੀ, ਪੰਜਾਬ ਚੀਫ ਸੈਕਟਰੀ ਜਿਹੜੇ, ਉਹਨਾਂ ਨੇ 3 ਤਰੀਕ ਨੂੰ ਵਾਪਸ ਆਉਣ ਦਾ ਵੀ ਇੰਤਜ਼ਾਰ ਨਹੀਂ ਕੀਤਾ। ਬਕਾਇਦਾ ਤੌਰ ਤੇ ਪੰਚਾਇਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੂੰ ਸਸਪੈਂਡ ਕਰਤਾ। ਠੀਕ ਹੈ ਕਿ ਜੀ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਪੁੱਠੀ ਸਲਾਹ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ, ਹੈ ਨਾ। ਦੂਸਰੇ ਇਹਦੇ ਨਾਲ 2009 ਵਿੱਚ ਦੇ ਆਈਐਸ ਅਧਿਕਾਰੀ ਨੇ ਜਿਹੜੇ ਜਿਨ੍ਹਾਂ ਦਾ ਹੈੱਡਕੁਆਟਰ ਹੁਣ ਉੱਥੇ ਹੀ ਰੱਖਿਆ ਗਿਆ, ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਹੋਰੀ ਵੀ ਹੁਣੇ ਪਤਾ ਨਹੀਂ ਖਹਿਰੇ ਦੇ ਗੋਤ ਕਰਕੇ ਰਗੜ ਹੋ ਗਏ ਜਾਂ ਸੱਚਮੁੱਚ ਇਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਆ। ਸੋ ਇਸ ਲਈ ਇਹ 2 ਅਧਿਕਾਰੀਆਂ ਨੂੰ, ਪ੍ਰਿੰਸੀਪਲ ਸੈਕਟਰੀ ਨੂੰ ਔਰ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ, ਇਹਨਾਂ ਦੇ ਉੱਤੇ ਗਾਜ ਸੱਟ ਕੇ ਸਰ ਗਿਆ। ਅਸਲ ਦੇ ਵਿੱਚ ਇਹ ਸਪਸ਼ਟ ਹੈ ਕਿ ਸਰਕਾਰ ਇਸ ਮਸਲੇ ਦੇ ਉੱਤੇ ਹੁਣ ਬੁਰੀ ਤਰ੍ਹਾਂ ਘਿਰ ਗਈ ਸੀ ਔਰ ਇਸ ਮਸਲੇ ਤੇ ਸਰਕਾਰ ਦੀ ਖਿਚਾਈ ਤੈਅ ਸੀ, ਪਹਿਲਾਂ ਵੀ ਸੁਣਵਾਈ ਜੀ ਖਿਚਾਈ ਸੀ। ਇਸ ਲਈ ਉਹਨਾਂ ਨੂੰ ਲੱਗ ਗਿਆ ਕਿ ਕੋਰਟ ਦਾ ਕੋਈ ਹੁਕਮ ਆਵੇ ਉਹਦੇ ਨਾਲੋਂ ਪਹਿਲਾਂ ਅਸੀਂ ਉਹ ਮੋੜਾ ਕੱਟ ਲਈਏ। ਸੋ ਇਹ ਯੂ ਟਰਨ ਪਹਿਲਾਂ ਵੀ ਕਿੰਨੇ ਫੈਸਲਿਆਂ 'ਚ ਔਰ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਵਾਲ ਵੀ ਖੜੇ ਕੀਤੇ ਕਿ ਜਿਹਦੇ ਆਕਾ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਕਹਿੰਦੇ ਕਿ ਜਿਹੜੇ ਦਮ ਭਰਦੇ ਹੁੰਦੇ ਸੀ ਕਿ ਪੰਜਾਬ 'ਚ ਜੀ ਆਹ ਨਸ਼ਾ ਲਿਆਇਆ ਜੀ, ਮਜੀਠੀਆ ਲਿਆਇਆ ਜੀ, ਇਹਦੇ ਕਰਕੇ ਹੋਇਆ ਜੀ, ਅਸੀਂ ਬਖਸ਼ਾਂਗੇ ਨਹੀਂ, ਸਾਡੀ ਸਰਕਾਰ ਆ ਜਾਵੇ, ਫਲਾਣਾ ਹੋ ਜਾਵੇ, ਤੇ ਫਿਰ ਮਾਫੀ ਮੰਗੇ ਸੀ ਜਾ ਕੇ। ਉਸ ਗੱਲ ਤੋਂ ਭਗਵੰਤ ਮਾਨ ਨਾਰਾਜ਼ ਹੋ ਕੇ ਪ੍ਰਧਾਨਗੀ ਦਾ ਅਸਤੀਫਾ ਤੱਕ ਦੇ ਗਏ ਸੀ। ਹਾਂਜੀ ਕਿ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ, ਹੈ ਨਾ, ਕਿ ਸਾਡੀਆਂ ਦੁਸ਼ਮਣੀਆਂ ਪਵਾਤੀਆਂ ਜੇ ਉਹ ਜੀ। ਤੇ ਪਰ ਕੇਜਰੀਵਾਲ ਨੇ ਯੂਟਰਨ ਲੈਂਦਿਆਂ ਦੇਰ ਨਹੀਂ ਲਾਈ। ਜੇ ਤੁਸੀਂ ਝੂਠਾ ਪ੍ਰਚਾਰ ਕੀਤਾ ਸੀ ਮਜੀਠੀਏ ਦੇ ਖਿਲਾਫ, ਫਿਰ ਤਾਂ ਕਾਰਵਾਈ ਤੁਹਾਡੇ ਤੇ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਉਹਨੇ ਡਰਾਇਆ ਧਮਕਾਇਆ, ਰਾਜਨੀਤਿਕ ਦਬਾਅ ਹੇਠ ਤੁਸੀਂ ਮਾਫੀ ਮੰਗ ਰਹੇ ਹੋ, ਕੋਈ ਸੌਦਾ ਹੋਇਆ, ਫਿਰ ਮਜੀਠੀਏ ਦੇ ਫਿਰ ਭੱਜੇ ਕਿਉਂ? ਮਜੀਠੀਆ ਨਾਲ ਫਿਰ ਜੂਝਦੇ ਜੇ ਮਜੀਠੀਆ ਸਮਗਲਰ ਸੀ। ਸੋ ਇਹ ਦੋਏ ਪਹਿਲੂ ਨੇ। ਉਸੇ ਤਰ੍ਹਾਂ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਪੰਚਾਇਤਾਂ ਲੋਕ ਹਿੱਤ 'ਚ ਭੰਗ ਕੀਤੀਆਂ, ਫਿਰ ਆੜੇ ਨੇ ਆਪਣੇ ਫੈਸਲੇ ਤੇ, ਫਿਰ ਖੜਦੇ ਉਹਦੇ ਉੱਤੇ। ਯੂ ਟਰਨ ਕਾਹਦਾ? ਯੂ ਟਰਨ ਕਿਉਂ? ਸੋ ਇਸ ਲਈ ਇਹ ਯੂ ਟਰਨ ਨੇ ਸਰਕਾਰ ਦੀ ਫਜ਼ੀਅਤ ਕਰਾਤੀ। ਜੇ ਸਰਕਾਰ ਯੂ ਟਰਨ ਨਾ ਲੈਂਦੀ ਤਾਂ ਵੀ ਫਜ਼ੀਅਤ ਤੈਅ ਸੀ, ਕਿਉਂਕਿ ਕੋਰਟ ਦੇ ਵਿੱਚੋਂ ਫਿਰ ਝਾੜਾਂ ਪੈ ਕੇ ਬਹਾਲੀ ਹੋਣੀ ਸੀ। ਸੋ ਪਰ ਤੁਸੀਂ ਯੂ ਟਰਨ ਲੈ ਲਿਆ, ਕੋਈ ਚੱਕਰ ਨਹੀਂ। ਤੁਹਾਨੂੰ ਲੱਗਦਾ ਕਿ ਠੀਕ ਹੈ, ਕਈ ਵਾਰ ਬੰਦੇ ਤੋਂ ਗਲਤ ਫੈਸਲਾ ਹੋ ਜਾਂਦਾ, ਆਪਾਂ ਨੂੰ ਦੁਰਸਤ ਕਰ ਲਿਆ, ਪਰ ਉਹਦੀ ਗਾਜ ਕੀ 2 ਅਧਿਕਾਰੀਆਂ ਦੇ ਕਹੇ ਤੇ ਤੁਸੀਂ ਕਰ ਲਈ ਗੱਲ ਕਿ ਉਹਨਾਂ ਨੇ ਆਪਣੇ ਆਪੇ ਭੰਗ ਕਰਤੀਆਂ ਸੀ ਪੰਚਾਇਤਾਂ। ਜੇ ਤੁਹਾਡੇ ਦਿਲ ਨੂੰ ਗੱਲ ਟੁੰਬੀ, ਤੁਹਾਨੂੰ ਸਵਾਦ ਆਇਆ ਕਿ ਸਾਡੇ ਸਰਪੰਚ ਹੋਣਗੇ, ਮੈਨੂੰ ਆ ਕੇ ਸਲਾਮ ਠੋਕਿਆ ਕਰਨਗੇ, ਮੈਂ ਉਹਨਾਂ ਦੀ ਪਿੱਠ ਤੇ ਹੱਥ ਰੱਖਿਆ ਕਰੂੰ, ਮੈਂ ਪਿੰਡਾਂ 'ਚ ਪੰਚਾਇਤਾਂ ਦਾ ਮੁਖੀ ਬਣ ਕੇ ਜਾਣ ਜੋਗਾ ਹੋ ਜੂ, ਮੇਰੀ ਸਰਕਾਰ ਦੇ ਐਮਐਲਏ ਮੰਤਰੀਆਂ ਨੂੰ ਸਰਪੰਚਾਂ ਦੇ ਘਰੇ ਬੈਠਣ ਨੂੰ ਕੁਰਸੀ ਮੇਜ਼ ਮਿਲਣ ਲੱਗ ਜੂ, ਤਾਂ ਤੁਸੀਂ ਸਵਾਦ ਲੈਣ ਨੂੰ ਪੰਗਾ ਲਿਆ ਸੀਗਾ ਕਿ ਸਿਰਫ 2 ਅਧਿਕਾਰੀਆਂ ਦੇ ਕਹਿ ਕਿਹਾ ਸੀ। ਸੋ ਅਧਿਕਾਰੀਆਂ ਦੇ ਸਿਰ ਤੇ ਸਿੱਟ ਕੇ ਸਰਕਾਰ ਨੇ ਇੱਕ ਹੋਰ ਆਪਣੇ ਲਈ ਨਵਾਂ ਬਖੇੜਾ ਖੜਾ ਕਰ ਲਿਆ। ਜੀ ਬਿਲਕੁਲ। ਕਹਿਣ ਵਾਲਿਆਂ ਨੇ ਤਾਂ ਸ਼ਰਮਾ ਜੀ ਕਹਿਣਾ ਹੀ ਹੁੰਦਾ, ਪਰ ਤੁਸੀਂ ਵੀ ਵੇਖਣਾ ਹੁੰਦਾ ਨਾ ਕੀ ਚੀਜ਼ ਕਿਸ ਤਰ੍ਹਾਂ ਦੀ ਹੈ। ਅਧਿਕਾਰੀਆਂ ਨੇ ਕਹਿਤਾ, ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਸਿਸਟਮ ਹੋ, ਤੁਸੀਂ ਇਸ ਤਰ੍ਹਾਂ ਕਹਿਣ ਤੇ ਚੱਲੀ ਜਾਂਦੇ ਹੋ। ਤੁਹਾਨੂੰ ਕੋਈ ਆ ਕੇ ਕੁਛ ਹੋਰ ਕਹਿ ਦੂਗਾ, ਫਿਰ ਤੁਸੀਂ ਕਿਹਨੂੰ ਸਸਪੈਂਡ ਕਰੋਗੇ? ਤੇ ਅਗਲੀ ਗੱਲ ਕਰੀਏ ਸਰਕਾਰ ਨਾਲ ਟੱਕਰੀ ਅਗਲੀ ਧਿਰ ਦੀ, ਪਟਵਾਰੀਆਂ ਦੀ, ਕਾਨੂੰਗੋਆਂ ਦੀ। ਕਲਮ ਛੋੜ ਹੜਤਾਲ ਤਾਂ ਕਹਿੰਦੇ ਹੋਊਗੀ, ਪਰ ਵਾਧੂ ਚਾਰਜ ਵਾਲੀਆਂ ਥਾਵਾਂ ਤੇ ਹੋਊਗੀ। ਜੀ ਪੰਜਾਬ ਸਰਕਾਰ ਨੇ ਕੱਲ ਪਟਵਾਰੀਆਂ, ਕਾਨੂੰਗੋਆਂ ਔਰ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੇ ਹਵਾਲੇ ਨਾਲ ਜਿਹੜੀਆਂ ਉਹਨਾਂ ਨੇ ਹੜਤਾਲ ਦੀਆਂ ਧਮਕੀਆਂ ਦਿੱਤੀਆਂ ਸੀ, ਕਲਮ ਛੋੜ ਹੜਤਾਲ ਦੀਆਂ ਧਮਕੀਆਂ ਦਿੱਤੀਆਂ ਸੀ, ਉਹਦੇ ਹਵਾਲੇ ਨਾਲ ਐਸਮਾ ਲਾਤਾ ਸੀ। ਤੇ ਐਸਮਾ ਲਾਉਣ ਤੋਂ ਬਾਅਦ ਮਤਲਬ ਆਪਾਂ ਕੱਲ ਵੀ ਗੱਲ ਕਰਕੇ ਐਸਮਾ ਲਾਉਣ ਦਾ ਮਤਲਬ ਹੈ ਕਿ ਜੇਕਰ ਹੁਣ ਅਧਿਕਾਰੀ, ਕੋਈ ਮੁਲਾਜ਼ਮ ਜਿਨ੍ਹਾਂ ਦੇ ਉੱਤੇ ਐਸਮਾ ਲੱਗਿਆ, ਜੇਕਰ ਉਹ ਹੜਤਾਲ ਤੇ ਜਾਂਦੇ ਨੇ ਤਾਂ ਸਰਕਾਰ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਦੇ ਆ, ਉਹਨਾਂ ਨੂੰ ਸਸਪੈਂਡ ਕਰ ਸਕਦੀ ਆ, ਮੁਅੱਤਲ ਕਰ ਸਕਦੀ ਆ, ਹੈ ਨਾ, ਉਹਨਾਂ ਨੂੰ ਬਰਖਾਸਤ ਤੱਕ ਚਾਹੇ ਕਰ ਸਕਦੀ ਆ, ਉਹਨਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਆ, ਉਹਨਾਂ ਦੇ ਸਾਰੇ ਪੱਤਿਆਂ ਫੰਡਾਂ ਤੇ ਰੋਕ ਲੱਗ ਸਕਦੀ ਆ, ਹੈ ਨਾ। ਤੇ ਇਸ ਲਈ ਇਹ ਸਾਰਾ ਵਰਤਾਰਾ 6 ਮਹੀਨੇ ਤੱਕ ਐਸਮਾ ਲੱਗਿਆ ਰਹਿ ਸਕਦਾ। ਇਸ ਲਈ ਇਹ ਤੋਂ ਬਾਅਦ ਮੁਲਾਜ਼ਮਾਂ ਨੂੰ ਵੀ ਪਤਾ ਸੀਗਾ ਕਿ ਇਸ ਦੇ ਵਿੱਚ ਅਸੀਂ ਉਲਝ ਜਾਵਾਂਗੇ, ਤੇ ਪਟਵਾਰੀ ਨਰਮ ਵੀ ਪਏ ਨੇ ਔਰ ਆੜੇ ਵੀ ਹੋਏ ਨੇ। ਜੀ ਪ੍ਰਵੀਨ ਜੀ, ਪੰਜਾਬ ਦਾ ਜਾਂ ਬਹੁ ਗਿਣਤੀ ਉਹ ਲੋਕ ਜਿਨ੍ਹਾਂ ਦਾ ਬਾਹ ਵਾਸਤਾ ਪਟਵਾਰੀ ਕਾਨੂੰਗੋਆਂ ਸਿੱਧਾ ਪੈਂਦਾ, ਉਹ ਇਹਨਾਂ ਤੋਂ ਔਖੇ ਬਹੁਤ ਹੁੰਦੇ ਨੇ। ਠੀਕ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ ਜੀ।
ਉਹ ਇਹਨਾਂ ਦੇ ਤੌਰ ਤਰੀਕੇ ਤੋਂ, ਇਹਨਾਂ ਦੀ ਆਬੋ ਹਵਾ ਤੋਂ, ਮੈਂ ਨਹੀਂ ਕਹਿੰਦਾ ਸਾਰੇ ਪਟਵਾਰੀ ਇੱਕੋ ਸਾਰ ਦੇ ਹੁੰਦੇ ਨੇ, ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਹੈ ਨਾ। ਸੋ ਇਸ ਲਈ ਉਹ ਇਹ ਤਾਂ ਨਹੀਂ ਹੈਗਾ, ਪਰ ਜ਼ਿਆਦਾਤਰ ਇਹਨਾਂ ਤੋਂ ਔਖੇ ਰਹਿੰਦੇ ਨੇ, ਤੰਗ ਪਰੇਸ਼ਾਨ ਰਹਿੰਦੇ ਨੇ। ਸੋ ਇਸ ਲਈ ਕਈ ਲੋਕਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਨੇ ਜੇ ਬਈ ਸਖਤ ਫੈਸਲਾ ਲਿਆ ਤੇ ਅੜੇ ਰਹਿਣਾ ਚਾਹੀਦਾ। ਪਰ ਇੱਧਰ ਪਟਵਾਰੀਆਂ ਨੇ ਇੱਕ ਨਵਾਂ ਫਾਰਮੂਲਾ ਕੱਢ ਲਿਆ ਜੀ। ਪਟਵਾਰੀ ਕਹਿੰਦੇ ਜੀ ਅਸੀਂ ਕਲਮ ਛੋੜ ਹੜਤਾਲ ਤਾਂ ਕਰਾਂਗੇ ਜੀ, ਪਰ ਕਰਾਂਗੇ ਉੱਥੇ ਜਿੱਥੇ ਸਾਨੂੰ ਵਾਧੂ ਚਾਰਜ ਦਿੱਤਾ। ਠੀਕ ਹੈ। ਅਸਲ 'ਚ ਪਟਵਾਰੀ ਕਹਿੰਦੇ ਕਿ ਕੰਮ ਤਾਂ ਸਾਤੋਂ ਲਈ ਜਾਂਦੀ ਹੈ ਸਰਕਾਰ, ਸਾਨੂੰ ਸੌਣ ਨਹੀਂ ਦਿੰਦੀ, ਸਾਨੂੰ ਟਿਕਣ ਨਹੀਂ ਦਿੰਦੀ। ਇੱਕ ਪਟਵਾਰੀ ਕੋਲ 4 ਪਟਵਾਰਖਾਨਿਆਂ ਦਾ ਹਿਸਾਬ ਕਿਤਾਬ ਆ ਜੀ। ਪੰਜਾਬ ਦੇ ਵਿੱਚ ਇਸ ਮੌਕੇ ਜੇਕਰ ਤੁਸੀਂ ਹਵਾਲੇ ਨਾਲ ਦੇਖੋ ਤਾਂ 4716 ਮਤਲਬ ਪਟਵਾਰ ਸਰਕਲ ਨੇ। 4716 ਪਟਵਾਰ ਸਰਕਲਾਂ ਦੇ ਵਿੱਚ 1523 ਪਟਵਾਰੀ ਕੰਮ ਕਰਦੇ ਆ ਜੀ। ਠੀਕ ਹੈ। 3193 3200 ਪਟਵਾਰੀਆਂ ਦੀ ਲੋੜ ਹੈ ਤੁਰੰਤ। ਤੇ 1523 ਪਟਵਾਰੀ ਕਹਿੰਦੇ ਜੀ ਹੁਣ ਅਸੀਂ ਆਪਣੇ ਹੀ ਸਰਕਲ 'ਚ ਕੰਮ ਕਰਾਂਗੇ, ਅਸੀਂ ਉੱਥੇ ਤਾਂ ਨਹੀਂ ਕਲਮ ਛੱਡਦੇ। ਠੀਕ ਹੈ। ਪਰ ਜਿਹੜੇ ਬਾਕੀ 3193 ਥਾਵਾਂ ਨੇ, ਉਹਨਾਂ ਥਾਵਾਂ ਤੇ ਹੁਣ ਲੋਕ ਖੱਜਲ ਖਵਾਰ ਨਹੀਂ ਹੋਣਗੇ। ਬਿਲਕੁਲ ਹੋਣਗੇ। ਇਹ ਆਪਣੇ ਆਪ ਸਵਾਲ ਖੜਾ ਹੋ ਗਿਆ। ਹੁਣ ਉੱਥੇ ਲਈ ਕਹਿੰਦੇ ਹੜਤਾਲ ਆ ਸਾਡੀ। ਉੱਥੋਂ ਦਾ ਵਾਲੀ ਵਾਰਸ ਕੌਣ ਆ ਕਿ ਅਸੀਂ ਵਾਧੂ ਚਾਰਜ ਵਾਲੀ ਥਾਂ ਦੇ ਉੱਤੇ ਵਾਧੂ ਸਰਕਲ ਜਿਹੜੇ ਸਾਨੂੰ ਦਿੱਤੇ ਗਏ ਨੇ ਉਹਨਾਂ ਥਾਵਾਂ ਤੇ ਜਾ ਕੇ ਅਸੀਂ ਹੁਣ ਕੰਮ ਨਹੀਂ ਕਰਾਂਗੇ। ਆਪਣੀ ਜਿੱਥੇ ਸਾਡੀ ਪੋਸਟਿੰਗ ਹੈ, ਜਿਹੜੀ ਸਾਡੀ ਸੀਟ ਹੈ, ਅਸੀਂ ਉੱਥੇ ਹੀ ਕੰਮ ਕਰਾਂਗੇ। ਜੇ ਸਾਨੂੰ ਵਾਧੂ ਚਾਰਜ ਦੀ ਥਾਂ ਤੇ ਕੰਮ ਕਰਨ ਲਈ ਧਮਕਾਇਆ ਗਿਆ, ਜ਼ਬਰਦਸਤੀ ਹੁਕਮ ਜਾਰੀ ਕੀਤੇ ਗਏ ਜਾਂ ਸਾਡੇ ਤਬਾਦਲੇ ਕੀਤੇ ਗਏ, ਹੈ ਨਾ, ਤਾਂ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਜੀ। ਸੋ ਹੁਣ ਇੱਕ ਨਵਾਂ ਇੱਕ ਬਖੇੜਾ ਖੜਾ ਹੋਣ ਦੀ ਸੰਭਾਵਨਾ ਬਣ ਗਈ ਇੱਕ ਪਾਸੇ, ਕਿਉਂਕਿ ਇਹ ਕਹਿੰਦੇ ਜੀ ਕਿ 1 ਤਰੀਕ ਤੋਂ 1 ਸਤੰਬਰ ਨੂੰ ਇਹਨਾਂ ਦੀ ਹੜਤਾਲ ਸੀ, ਹੈ ਨਾ, ਜਿਹੜੀ ਇਹਨਾਂ ਨੇ ਕਰਨੀ ਸੀਗੀ। ਉਹ ਕਹਿੰਦੇ ਕਿ ਅਸੀਂ ਤਾਂ 1 ਤਰੀਕ ਨੂੰ ਕਰਾਂਗੇ, ਪਰ ਉਹ ਪਟਵਾਰੀ ਕਹਿੰਦੇ ਕਰਾਂਗੇ ਉੱਥੇ, ਉਹ ਕਹਿੰਦੇ ਜਿੱਥੇ ਵਾਧੂ ਸਰਕਲ ਹੈ। ਦੂਏ ਪਾਸੇ ਹੈਗੇ ਜੀ ਡੀਸੀ ਦਫ਼ਤਰ ਦੇ ਮੁਲਾਜ਼ਮ। ਠੀਕ ਹੈ। ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ 11 ਤੋਂ 13 ਤਰੀਕ ਦੀ ਹੜਤਾਲ ਦੀ ਕਾਲ ਦਿੱਤੀ ਹੋਈ ਹੈ ਜੀ। ਉਹ ਕਹਿੰਦੇ 10 ਸਤੰਬਰ ਤੱਕ ਅਸੀਂ ਕਰਾਂਗੇ ਇੰਤਜ਼ਾਰ। ਮੁੱਖ ਮੰਤਰੀ ਨੇ ਐਸਮਾ ਲਾਉਣਾ, 1 ਵਾਰ ਛੱਡ 2 ਵਾਰ ਲਾਵੇ ਕਹਿੰਦੇ। ਠੀਕ ਹੈ। 10 ਸਤੰਬਰ ਤੱਕ ਸਾਡੀਆਂ ਮੰਗਾਂ ਮੰਨ ਹੁੰਦੀਆਂ ਤਾਂ ਅਸੀਂ ਧੰਨਵਾਦ ਕਰਾਂਗੇ, ਨਾਰੇ ਲਾ ਦੇਵਾਂਗੇ। ਨਹੀਂ ਹੁੰਦੀਆਂ ਤਾਂ 11 ਤਰੀਕ ਤੋਂ ਮੁਰਦਾਬਾਦ ਸ਼ੁਰੂ ਹੋ ਜੂਗੀ ਜੀ। 11 ਤੋਂ 13 ਤਰੀਕ ਤੱਕ ਸਾਡੇ ਧਰਨੇ ਜਾਰੀ ਹੈ, ਚਾਹੇ ਐਸਮਾ 1 ਵਾਰ ਛੱਡੋ 2 ਵਾਰ ਲਓ। ਸੋ ਅਜੇ ਤੱਕ ਡੀਸੀ ਦਫ਼ਤਰ ਦੇ ਮੁਲਾਜ਼ਮ ਤਾਂ ਅੜ ਗਏ ਜੀ। ਪਟਵਾਰੀਆਂ ਨੇ ਇੱਕ ਲੀਕ ਖਿੱਚ ਲਈ, ਇਹ ਕਾਨੂੰਨੀ ਸਲਾਹ ਲਈ ਹੋਣੀ ਉਹਨਾਂ ਨੇ ਵੀ ਜੀ ਕਿ ਤੁਸੀਂ ਆਪਣੀ ਪੋਸਟਿੰਗ ਨਹੀਂ ਛੱਡਣੀ, ਆਪਣੀ ਸੀਟ ਨਹੀਂ ਛੱਡਣੀ ਬਸ। ਤੇ ਐਸਮਾ ਵਾਲੇ ਮਾਮਲੇ 'ਚ ਸੀਟ ਛੱਡਣ ਦੇ ਉੱਤੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਜੇਕਰ ਤੁਸੀਂ ਸੀਟ ਛੱਡ ਕੇ ਹੜਤਾਲ ਕਰਦੇ ਹੋ। ਤੁਸੀਂ ਕਹੋ ਜੀ ਸਾਨੂੰ ਜਿਹੜੀ ਥਾਂ ਪੋਸਟਿੰਗ ਮਿਲੀ ਅਸੀਂ ਉੱਥੇ ਕੰਮ ਕਰ ਰਹੇ ਹਾਂ, ਵਾਧੂ ਚਾਰਜ ਸਾਨੂੰ ਦਿੱਤੇ ਵੀ ਜੀ, ਉੱਥੇ ਅਸੀਂ ਕੰਮ ਕਰਨ ਦੇ ਸਮਰੱਥ ਨਹੀਂ ਗੇ। ਤੇ ਜਿਹੜੇ ਕੱਚੇ ਪੱਕੇ ਰੱਖ ਰਹੇ ਹੋ ਤੁਸੀਂ, ਉਹਨਾਂ ਨਾਲ ਧੋਖਾ ਚੱਲੀ ਜਾਂਦਾ ਪ੍ਰਵੀਨ ਜੀ। ਬਿਲਕੁਲ। ਮਤਲਬ ਨਵੇਂ ਪਟਵਾਰੀਆਂ ਨੂੰ ਤੈਅ ਤਨਖਾਹ ਤੇ ਲਿਆਉਣ ਦੇ ਵਿੱਚ ਕੰਮ ਤਾਂ ਉਹ ਵੀ ਉਨਾ ਹੀ ਕਰਦੇ ਆ, ਉਲਟਾ ਉਹਨਾਂ ਤੋਂ ਵੱਧ ਕੰਮ ਲੈਂਦੇ ਆ ਨਾ ਪੁਰਾਣੇ ਪਟਵਾਰੀ ਕਈ ਵਾਰ। ਉਹਨਾਂ ਤੋਂ ਹੋਰ ਵਾਧੂ ਕੰਮ ਵੀ ਲੈ ਲੈਂਦੇ ਕਈ ਵਾਰ, ਕਿਤੇ ਨੂੰ ਸਿਖਾ ਨਹੀਂ ਰਹੇ। ਤੈਨੂੰ ਕੀ ਪਤਾ ਪਟਵਾਰਪਣਾ ਕਿਵੇਂ ਹੁੰਦਾ। ਹਾਂ ਬਿਲਕੁਲ। ਤੂੰ ਇਸ ਲਈ ਆ ਵੀ ਮਾੜਾ ਜਿਹਾ ਕੰਮ ਕਰਾਂ, ਮੇਰੀ ਗੱਡੀ ਲੈ ਜਾ, ਮੇਰਾ ਲੈ ਜਾ, ਮੇਰੇ ਘਰੇ ਜਾਇਆ, ਹੈ ਨਾ ਜੀ ਜੀ। ਤੇ ਉਧਰ ਤਨਖਾਹ ਵੀ 5-5 7-7 ਹਜ਼ਾਰ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਕਾਫੀ ਪਹਿਲੂ ਖੜੇ ਨੇ ਕਿ ਪੰਜਾਬ 'ਚ ਪਟਵਾਰੀਆਂ ਦੀਆਂ ਪੋਸਟਾਂ ਜੇ 3193 ਖਾਲੀ ਨੇ ਤੇ ਹੁਣ ਉਹਨਾਂ ਥਾਵਾਂ ਦੇ ਉੱਤੇ ਕੰਮ ਨਹੀਂ ਹੋਣਗੇ। ਕਹਿੰਦੇ ਹੜ੍ਹ ਪੀੜਤਾਂ ਵਾਲਾ ਕੰਮ ਕਰਾਂਗੇ ਜੀ, ਪਰ ਆਪਣੀ ਸੀਟ ਤੇ ਬੈਠ ਕੇ ਕਰਾਂਗੇ। ਸੋ ਇਸ ਨੇ ਇੱਕ ਪੰਜਾਬ ਸਰਕਾਰ ਲਈ ਇੱਕ ਨਵਾਂ ਪਹਿਲੂ। ਬੇਸ਼ੱਕ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਤਹਿਸੀਲਾਂ 'ਚ ਸਾਡੀ ਲੁੱਟ ਬੰਦ ਹੋਵੇ, ਕੋਰਟ ਕਚਹਿਰੀਆਂ ਸਾਡੀ ਲੁੱਟ ਬੰਦ ਹੋਵੇ, ਪਟਵਾਰੀ, ਕਾਨੂੰਗੋ, ਤਹਿਸੀਲਦਾਰ ਜੋ ਵਧੀਕੀਆਂ ਕਰ ਜਾਂਦੇ ਨੇ ਕਈ, ਉਹਨਾਂ ਕਾਰਨ ਸਾਰਾ ਇਹ ਵਿਭਾਗ ਬਦਨਾਮ ਹੈ ਨਾ, ਤੇ ਉਹਨਾਂ ਦੇ ਉੱਤੇ ਕੋਈ ਸਖਤ ਐਕਸ਼ਨ ਹੋਵੇ। ਤੇ ਲੋਕਾਂ ਨੂੰ ਇਹ ਸੀਗਾ ਕਿ ਸਰਕਾਰ ਨੇ ਬਾਈ ਬੜਾ ਐਲਾਨ ਕਰਤਾ, ਬੜੀ ਚੇਤਾਵਨੀ ਦਿੱਤੀ। ਕੋਈ ਮੁੱਖ ਮੰਤਰੀ ਨੇ ਕਹਿਤਾ ਕਲਮ ਛੱਡੋ ਤਾਂ ਸਹੀ, ਅਸੀਂ ਦੇਖਦੇ ਹਾਂ ਫਿਰ ਉਹ ਕਲਮ ਕਿਹਨੂੰ ਦੇਣੀ ਆ। ਸੋ ਪਰ ਇੱਧਰ ਪਟਵਾਰੀਆਂ ਨੇ ਇੱਕ ਨਵੀਂ ਕਾਨੂੰਨੀ ਰਾਹ ਖਿੱਚ ਲਈ ਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਐਲਾਨ ਕਰਤਾ। ਇਹ ਸਾਰੇ ਦੇ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤੇ ਉਹਨਾਂ ਦੀ ਸਰਕਾਰ ਦੇ ਨੁਮਾਇੰਦੇ ਇਸ ਮਸਲੇ ਨਾਲ ਕਿਵੇਂ ਨਜਿੱਠਦੇ ਨੇ ਦੇਖਣ ਵਾਲੀ ਗੱਲ ਹੋਗੀ। ਐਸਮਾ ਲੱਗਿਆ ਹੋਇਆ ਜੀ ਜੀ ਜੀ। ਤੇ ਅਗਲੀ ਗੱਲ ਵੀ ਮਾਨ ਸਰਕਾਰ ਦੀ ਕਰ ਲਈ। ਕਹਿੰਦੇ ਲਵ ਲੈਟਰਾਂ ਦੇ ਜਵਾਬ ਵਜੋਂ ਹੁਣ ਮਾਨ ਸਰਕਾਰ ਰਾਜਪਾਲ ਨੂੰ ਲਿਖਣ ਲੱਗ ਪਈ ਹੈ ਚਿੱਠੀਆਂ। ਪ੍ਰਵੀਨ ਜੀ ਬਿਲਕੁਲ ਦੁਰਸਤ ਹੈ ਤੁਹਾਡੀ ਗੱਲ ਜੀ। ਮਾਨ ਸਾਹਿਬ ਕਹਿੰਦੇ ਸੀਗੇ ਕਿ ਮੈਂ ਨਹੀਂ ਦਿੰਦਾ ਜਵਾਬ, ਹੈ ਨਾ, ਤੇ ਉਹੀ ਸਾਨੂੰ ਤੰਗ ਕਰੀ ਜਾਂਦੇ ਸੀ। ਆਹ ਲਵ ਲੈਟਰ ਜਾਂ ਮੈਨੂੰ ਰੋਜ਼ ਦਿਖਦੇ, ਤੁਸੀਂ ਤਾਂ ਵਿਹਲੇ ਬੈਠੇ ਹੋ, ਮੈਂ ਕਿਸੇ ਨੂੰ ਜਵਾਬ ਦੇ ਨਹੀਂਗਾ,
ਮੈਂ ਚੁਣਿਆ ਹੋਇਆ ਨੁਮਾਇੰਦਾ ਤੇ ਤੁਸੀਂ ਥੋਪੇ ਹੋਏ ਨੁਮਾਇੰਦੇ ਹੋ। ਜੀ ਜੀ ਸੋ ਪਰ ਹੁਣ ਮਾਮਲਾ ਖਾਸਾ ਠੰਡਾ ਪੈ ਗਿਆ। ਠੀਕ ਹੈ। ਪਿਛਲੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਸੀ, ਹੂੰ ਉਹਦਾ ਉਦਘਾਟਨੀ ਸਮਾਗਮ ਸੀ ਬਠਿੰਡੇ 'ਚ, ਹੂੰ ਪਰ ਰਾਜਪਾਲ ਆਪਣੇ ਟਿਕਾਣੇ ਬੈਠ ਕੇ ਉਹਦੀਆਂ ਤਾਰੀਫਾਂ ਦੇ ਪੁਲ ਬਣ ਰਹੇ ਸੀ। ਠੀਕ ਹੈ। ਤੇ ਦੂਸਰੇ ਪਾਸੇ ਮੁੱਖ ਮੰਤਰੀ ਨੇ ਇੱਕ ਦਿਨ ਕਿਹਾ ਸੀਗਾ ਕਿ ਸਾਡੇ ਬਜ਼ੁਰਗ ਨੇ, ਜੀ ਤੇ ਉਸ ਤੋਂ ਬਾਅਦ ਉਮੀਦ ਜਾਗ ਰਹੀ ਸੀ ਕਿ ਕੁਝ ਪੱਕਣ ਲੱਗਿਆ, ਖਿਚੜੀ ਪੱਕਣ ਲੱਗੀ ਆ ਕੋਈ। ਹੂੰ ਤੇ ਇਹ ਖਿਚੜੀ 2-3 ਪਹਿਲੂਆਂ ਕਰਨ ਲੱਗ ਰਹੀ ਆ। ਪਹਿਲਾ ਪਹਿਲੂ, ਰਾਜਪਾਲ ਸਿੱਧੇ ਹੋ ਗਏ ਕਿ ਮੈਂ ਰਾਸ਼ਟਰਪਤੀ ਰਾਜ ਤੱਕ ਲਾ ਸਕਦਾ। ਹਾਂਜੀ ਬਿਲਕੁਲ। ਕਿ ਉਸ ਦਾ ਡਰ ਹੂੰ ਕਿ ਇੱਥੇ ਵੀ ਯੂ ਟਰਨ ਲੈ ਗਈ ਸਰਕਾਰ। ਹੂੰ 19 ਚਿੱਠੀਆਂ ਲਿਖੀਆਂ ਰਾਜਪਾਲ ਨੇ, ਕਹਿੰਦੇ ਠੀਕ ਹੈ ਜੀ। 19 ਚਿੱਠੀਆਂ ਦੇ ਵਿੱਚੋਂ ਕਹਿੰਦੇ ਜੀ 9 ਚਿੱਠੀਆਂ ਦੇ ਜਵਾਬ ਸਰਕਾਰ ਦੇ ਚੁੱਕੀ ਆ, ਹੂੰ ਤੇ 7 ਜਵਾਬ ਰਹਿੰਦੇ ਨੇ। ਤੇ ਅਧਿਕਾਰੀਆਂ ਦੇ ਹਵਾਲੇ ਨਾਲ ਮਤਲਬ ਕਿ ਗੱਲ ਸਾਨੂੰ ਕੱਲ ਦੇਰ ਸ਼ਾਮ ਕੁਝ ਪਤਾ ਲੱਗ ਰਹੀ ਸੀ, ਪਰ ਅੱਜ ਚਰਨਜੀਤ ਭੁੱਲਰ ਨੇ ਲਿਖਿਆ ਜੀ। ਉਹ ਜੀ ਚਰਨਜੀਤ ਭੁੱਲਰ ਕਹਿੰਦਾ ਜੀ ਕਿ ਬਿਲਕੁਲ ਦਰੁਸਤ ਹੈ ਜੀ ਕਿ ਅਧਿਕਾਰੀਆਂ ਦੇ ਹਵਾਲੇ ਨਾਲ ਮੇਰੇ ਕੋਲ ਵੀ ਇਹ ਜਾਣਕਾਰੀ ਆ ਕਿ ਚਿੱਠੀਆਂ ਦੇ ਜਵਾਬ ਜਾਣੇ ਸ਼ੁਰੂ ਹੋ ਗਏ। ਜਿਹੜੀਆਂ ਪਿੱਛੇ 7 ਰਹਿ ਗਈਆਂ ਸੀ ਉਹਨਾਂ ਦੇ ਜਵਾਬ ਵੀ ਜਾਣੇ ਸ਼ੁਰੂ ਹੋ ਗਏ, ਇੱਕ ਦੋ ਕਰਕੇ ਰੋਜ਼ ਚਿੱਠੀਆਂ ਨਿਕਲੀ ਜਾਣ। ਠੀਕ ਹੈ। ਸੋ ਫਿਰ ਰਾਜਪਾਲ ਨੇ ਇਹੀ ਕਿਹਾ ਸੀ ਨਾ ਕਿ ਮੇਰੀ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਨਹੀਂ ਤਾਂ ਮੈਂ ਰਾਸ਼ਟਰਪਤੀ ਰਾਜ ਲਾ ਦਿੰਦਾ। ਚਿੱਠੀਆਂ ਦਾ ਜਵਾਬ ਮਿਲ ਗਏ, ਚਾਹੇ ਉਹ ਹਾਂ ਪੱਕੀ ਹੋਣ ਚਾਹੇ ਨਾ ਪੱਕੀ ਹੋਣ, ਚਾਹੇ ਉਹ ਜੋ ਚਾਹੁੰਦੇ ਨੇ ਉਹ ਜਵਾਬ ਨਾ ਵੀ ਹੋਣ, ਜਵਾਬ ਤਾਂ ਆਏ ਨਾ। ਜੀ ਜੀ। ਤੇ ਜੇ ਜਵਾਬ ਮਿਲ ਗਏ ਫਿਰ ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਰਾਜ ਵਾਲਾ ਫਾਰਮੂਲਾ ਖਤਮ। ਕੀ ਇਹ ਸਿਰਫ ਰਾਸ਼ਟਰਪਤੀ ਰਾਜ ਲੱਗਣ ਤੋਂ, ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ, ਸਰਕਾਰ ਦੇ ਉੱਤੇ ਐਕਸ਼ਨ ਹੋਣ ਤੋਂ ਆਮ ਆਦਮੀ ਪਾਰਟੀ ਦੀ ਇੱਕ ਨਵੀਂ ਫਜੀਅਤ ਨਾ ਹੋ ਜਾਵੇ, ਜਦੋਂ ਕਿ ਉਹਦਾ ਖਮਿਆਜਾ ਪੰਜਾਬ ਨੂੰ ਭੁਗਤਣਾ ਪੈਣਾ ਸੀ ਜੇਕਰ ਅਜਿਹਾ ਕੁਝ ਹੁੰਦਾ। ਉਹਦੇ ਲੋਕਤੰਤਰਕ ਤੌਰ ਤੇ ਗਲਤ ਸੀ ਰਾਜਪਾਲ ਦੀ ਵਧੀਕੀ ਜੇਕਰ ਉਹ ਇਹ ਕਰਦੇ, ਪਰ ਉਹਦੇ ਬਾਵਜੂਦ ਵੀ ਸਰਕਾਰ ਨੇ ਪਹਿਲਾਂ ਹੀ ਯੂ ਟਰਨ ਲੈ ਲਿਆ। ਕਿ ਸਿਰਫ ਰਾਸ਼ਟਰਪਤੀ ਰਾਜ ਲੱਗਣ ਦੇ ਡਰ ਤੋਂ ਲਿਆ, ਜਾਂ ਫਿਰ ਜਿਹੜੀ ਇਹ ਸਿਆਸੀ ਗਲਿਆਰਿਆਂ ਚਰਚਾ ਕਿ ਰਾਜਪਾਲ ਤਾਂ ਹੈ ਹੀ ਉਹਨਾਂ ਦਾ ਜਿਨ੍ਹਾਂ ਨੇ ਲਾਇਆ, ਪਰ ਪੰਜਾਬ ਸਰਕਾਰ ਉਹਨਾਂ ਦੀ ਹੈ ਜਿਨ੍ਹਾਂ ਨੇ ਨਹੀਂ ਬਣਾਈ। ਕੀ ਬਾਤ ਹੈ, ਕੀ ਬਾਤ ਹੈ। ਕਿ ਇਸ ਲਈ ਹੋਇਆ ਇਹ ਸਾਰਾ ਕੁਝ। ਜੀ ਜੀ। ਕੈਪਟਨ ਅਮਰਿੰਦਰ ਬਾਰੇ ਇੱਕ ਧਾਰਨਾ ਆਮ ਸੀ ਕਿ ਉਹ ਆਪਣਾ ਹਾਈ ਕਮਾਂਡ ਦੱਸਦਾ ਸੋਨੀਆ ਰਾਹੁਲ ਨੂੰ, ਤੇ ਸੋਨੀਆ ਰਾਹੁਲ ਨੂੰ ਲੱਗਦਾ ਕਿ ਕੈਪਟਨ ਸਾਡਾ। ਪਰ ਸਾਰੇ ਸਿਆਸੀ ਫਿਜ਼ਾ 'ਚ ਜਾਣਕਾਰੀ ਸੀ ਕਿ ਕੈਪਟਨ ਤਾਂ ਮੋਦੀ ਅਮਿਤ ਸ਼ਾਹ ਦਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ। ਤੇ ਉਹਨੇ ਉਹ ਦਿਖਾਇਆ ਵੀ। ਤੇ ਕੇਜਰੀਵਾਲ ਰਾਘਵ ਚੱਡਾ ਸਮਝਦੇ ਆ ਕਿ ਭਗਵੰਤ ਮਾਨ ਸਾਡਾ। ਪਰ ਇਹ ਸਿਆਸੀ ਗਲਿਆਰੇ ਜਾਣਦੇ ਆ ਕਿ ਪਾਈਏ ਜਿੰਨਾ ਤੁਹਾਡਾ ਉਹਦੇ ਨਾਲੋਂ ਵੱਧ ਮੋਦੀ ਤੇ ਅਮਿਤ ਸ਼ਾਹ ਦਾ। ਕੀ ਇਹ ਸਾਰੀ ਦਾਲ ਜਿਹੜੀ ਗਲਣੀ ਸ਼ੁਰੂ ਹੋਈ ਹੈ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਜੀ, ਇਹਦੇ ਵਿੱਚ ਕੀ ਭਾਜਪਾ ਨੇ ਭੂਮਿਕਾ ਨਿਭਾਈ ਹੈ? ਕੀ ਭਾਜਪਾ ਦਾ ਦੋਏ ਧਿਰਾਂ ਨੂੰ ਸੁਨੇਹਾ ਆਇਆ? ਉਹ ਤੋਂ ਬਾਅਦ ਸੁਰ ਨਰਮ ਪਈ ਆ, ਉਹ ਤੋਂ ਬਾਅਦ ਚਿੱਠੀਆਂ ਦੇ ਜਵਾਬ ਆਦਾਨ ਪ੍ਰਦਾਨ ਸ਼ੁਰੂ ਹੋਏ ਆ। ਕੀ ਭਾਜਪਾ ਨੇ ਕੋਈ ਆਪਣੀ ਨੀਤੀ ਬਦਲੀ ਆ ਕਿ ਜਿੱਥੇ ਸਾਡੀਆਂ ਬੀਜੇਪੀ ਦੀਆਂ ਭਾਈਵਾਲ ਸਰਕਾਰਾਂ ਨਹੀਂ ਹੈਗੀਆਂ ਉੱਥੇ ਅਜੇ ਕੋਈ ਬਖੇੜਾ ਖੜਾ ਨਹੀਂ ਕਰਨਾ, ਕਿਉਂਕਿ G20 ਸੰਮੇਲਨ ਹੈ, ਦੁਨੀਆ ਭਰ ਦੇ ਲੀਡਰਾਂ ਨੇ ਆਉਣਾ, ਤੇ ਲੀਡਰਾਂ ਨੇ ਆਉਣਾ ਤਾਂ ਦੁਨੀਆ ਭਰ ਦਾ ਮੀਡੀਆ ਵੀ ਆਊਗਾ। ਦਿੱਲੀ ਦੀਆਂ ਅਖਬਾਰਾਂ 'ਚ, ਦਿੱਲੀ ਦੇ ਚੈਨਲਾਂ 'ਚ ਜੇਕਰ ਕੋਈ ਸੁਰਖੀ ਬਣੀ ਕਿਸੇ ਅਜਿਹੀ ਸੁਸ਼ਮਣੀ ਕੋਈ ਚੱਲੀ ਤਾਂ ਸਾਡੀ ਬਦਨਾਮੀ ਨਾ ਹੋ ਜਾਵੇ। ਇਹਨਾਂ ਦਿਨਾਂ 'ਚ ਮਾਮਲੇ ਠੰਡੇ ਰੱਖੋ। ਕਿ ਇਹ ਉਹ ਪਹਿਲੂ ਹੈ। ਜਿਹੜਾ ਵੀ ਪਹਿਲੂ ਹੋਵੇ ਜੀ, ਪੰਜਾਬ ਦੇ ਮੁੱਖ ਮੰਤਰੀ ਔਰ ਰਾਜਪਾਲ ਵਿਚਾਲੇ ਸੁਰ ਮਿਲਣ ਲੱਗੀ ਹੈ। ਲਵ ਲੈਟਰਾਂ ਦੇ ਜਵਾਬ ਦੇ ਵਜੋਂ ਜੇ ਲਵ ਲੈਟਰ ਲਿਖੇ ਜਾਣ ਲੱਗ ਗਏ, ਇਹਦਾ ਮਤਲਬ ਮਾਮਲਾ ਸੈੱਟ ਆ ਗਿਆ ਜੀ। ਤੀਜੀ ਖਬਰ ਆਪਾਂ ਕੀਤੀ ਹੈ। ਪਹਿਲੀ ਖਬਰ ਜਿਹੜੀ ਆ ਉਹ ਯੂ ਟਰਨ ਦੇ ਬਾਰੇ ਕੀਤੀ ਸੀ ਹਾਈ ਕੋਰਟ ਤੋਂ, ਉਸ ਤੋਂ ਬਾਅਦ ਕਲਮ ਛੋੜ ਹੜਤਾਲ ਦੀ ਕੀਤੀ, ਤੀਜੀ ਰਾਜਪਾਲ ਦੇ ਨਾਲ ਚੱਲਦੀ ਟਸਲ ਤੋਂ ਕੀਤੀ। ਤਿੰਨਾਂ ਖਬਰਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਇੱਕ ਚੀਜ਼ ਸਿਮਿਲਰ ਹੈ, ਇੱਕ ਚੀਜ਼ ਸਮਾਨਤਾ ਹੈ। ਇੱਕ ਕਿ ਉਹ ਇਹ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਦਾ ਵਿਹਾਰ ਕਰ ਰਹੇ ਨੇ, ਉਸ ਤੋਂ ਬਾਅਦ ਉਹ ਇੱਕ ਵਾਰੀ ਤਾਂ ਲੈਂਦੇ ਪੂਰਾ ਸਖਤ ਸਟੈਂਡ, ਪਰ ਉਹ ਸਟੈਂਡ ਤੋਂ ਪਲਟੀ ਮਾਰ ਜਾਂਦੇ ਆ। ਹੁਣ ਇਹ ਸਮਝਣ ਬੁੱਝਣ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਕਿਹਦੇ ਕਹੇ ਤੇ ਕਰਦੇ ਆ ਤੇ ਕੌਣ ਇਸ ਤਰ੍ਹਾਂ ਦੀ ਡਾਇਰੈਕਸ਼ਨ ਦਿੰਦਾ ਜਿਹੜੀ ਬਾਅਦ ਦੇ ਵਿੱਚ ਉਹਨਾਂ ਨੂੰ ਸੋਚਣ ਤੇ ਮਜਬੂਰ ਕਰਦੀ ਹੈ। ਆਪਾਂ ਤਾਂ ਚਲੋ ਕੀ ਹੈ ਸ਼ਰਮਾ ਜੀ, ਹਾਈ ਕੋਰਟ ਨੇ ਕਿਹਾ ਸੀਗਾ ਇਹ ਗੱਲ, ਅਦਾਲਤ ਨੇ ਕਹੀ ਸੀ ਕਿ ਤੁਸੀਂ ਦੋਨੇ ਧਿਰਾਂ ਟਕਰਾਅ ਦੇ ਮਾਮਲੇ 'ਚ ਨਹੀਂ ਚੱਲ ਸਕਦੀਆਂ। ਹਾਈ ਕੋਰਟ ਦੀ ਕਾਨੂੰਨ ਦੀ ਕਚਹਿਰੀ 'ਚ ਹੀ ਸਾਰੀਆਂ ਚੀਜ਼ਾਂ ਹੋਈਆਂ ਨਾ, ਭਾਵੇਂ ਉਹ ਯੂ ਟਰਨ ਵਾਲਾ ਪੰਚਾਇਤਾਂ ਵਾਲਾ ਮਸਲਾ ਹੋਵੇ ਤੇ ਚਾਹੇ ਉਹ ਰਾਜਪਾਲ ਵਾਲਾ ਹੋਵੇ। ਸੋ ਇਹ ਚੀਜ਼ਾਂ ਸਾਬਤ ਕਰਦੀਆਂ ਕਿ ਤੁਸੀਂ ਬੇਸ਼ੱਕ ਆਪਣੇ ਪੱਧਰ ਤੇ ਆਪਣੇ ਦਮ ਤੇ ਕੁਰਸੀ ਦੇ
ਜੋ ਬਿਲਕੁਲ ਨਸ਼ਾ ਚੜ੍ਹਦਾ ਤੁਹਾਨੂੰ ਉਸ ਹਿਸਾਬ ਨਾਲ ਕੁਛ ਮਰਜ਼ੀ ਕਹੀ ਚਲੋ, ਕੁਛ ਮਰਜ਼ੀ ਬੋਲੀ ਚੱਲੋ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਲੰਘਣਾ ਤਾਂ ਕਾਨੂੰਨ ਦੇ ਦਰਵਾਜ਼ੇ ਵਿੱਚੋਂ ਹੀ ਲੰਘਣਾ ਪੈਣਾ ਤੁਹਾਨੂੰ। ਤੇ ਸ਼ਰਮਾ ਜੀ ਗੱਲ ਕਰੀਏ ਵੱਡੀ ਸਰਕਾਰ ਦੀ, ਦਿੱਲੀ ਸਰਕਾਰ ਦੀ, ਕਹਿੰਦੇ ਮੋਦੀ ਸਾਹਿਬ ਨੇ ਸੈਸ਼ਨ ਸੱਦ ਲਿਆ ਵਿਸ਼ੇਸ਼ ਤੇ ਕੋਈ ਦਾਅ ਖੇਡਣ ਦੇ ਚਰਚੇ ਆ ਜੀ। ਜੀ ਬਿਲਕੁਲ, ਇਹ ਕਿਸੇ ਨੂੰ ਵੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀ ਹੈਰਾਨ ਰਹਿ ਗਏ ਜੀ। ਜਦੋਂ ਸਾਡੇ ਸੰਸਦੀ ਕਾਰਜਾਂ ਦੇ ਮੰਤਰੀ ਜੋਸ਼ੀ ਹੋਣੀ ਨੇ, ਪ੍ਰਹਿਲਾਦ ਜੋਸ਼ੀ, ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ, ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਅਸੀਂ ਜੀ 5 ਦਿਨਾਂ ਦਾ ਵਿਸ਼ੇਸ਼ ਸੈਸ਼ਨ ਸੱਦ ਰਹੇ ਹਾਂ। 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਹੋਊਗਾ ਜੀ ਜੀ। ਤੇ ਇਸ ਸੈਸ਼ਨ ਦੀਆਂ ਤਰੀਕਾਂ ਐਲਾਨਣ ਦੇ ਨਾਲ ਹੀ ਸਿਆਸੀ ਗਲਿਆਰਿਆਂ 'ਚ, ਸਿਆਸੀ ਰਾਜਨੀਤਿਕ ਪਾਰਟੀਆਂ 'ਚ ਸਿਰ ਜੋੜ ਕੇ ਬੈਠਣ ਦੀ ਕਵਾਇਦ ਸ਼ੁਰੂ ਹੋ ਗਈ ਕਿ ਭਈ ਆਹ ਕੀ ਅਚਾਨਕ। ਹੁਣੇ ਤਾਂ ਹਲੇ ਮਾਨਸੂਨ ਸੈਸ਼ਨ ਨਿਬੇੜ ਕੇ ਹਟੇ ਆ ਤੇ ਇੱਕ ਸਰਦਰੁੱਤ ਸੈਸ਼ਨ ਹੈਗਾ ਹਜੇ ਸਰਕਾਰ ਕੋਲ ਜੀ, ਪਰ ਉਹਦੇ ਵਿਚਾਲੇ ਅਚਾਨਕ 5 ਦਿਨ ਦਾ ਵਿਸ਼ੇਸ਼ ਸੈਸ਼ਨ ਕਿਉਂ? ਤੇ ਇਹਨੂੰ ਲੈ ਕੇ ਰਾਜਨੀਤਿਕ ਮਾਹਰ ਵੀ ਤੇ ਸਾਡੇ ਆਰਥਿਕ ਸਮਾਜਿਕ ਮਾਹਰ ਵੀ, ਇੱਥੋਂ ਤੱਕ ਕਿ ਮੀਡੀਆ ਦੇ ਵੱਡੇ ਅਦਾਰੇ ਵੀ ਇਸ ਗੱਲ ਦੇ ਹਿਸਾਬ ਕਿਤਾਬ ਲਾਉਣ 'ਚ ਜੁੜੇ ਨੇ, ਜਾਂ ਆਪਣੀ ਸਿਆਸੀ ਅਪਰੋਚ ਅਨੁਸਾਰ ਜਿੰਨੀ ਜਿਹਦੀ ਸਮਰੱਥਾ ਉਹਨੇ ਹਿਸਾਬ ਨਾਲ ਪਾਰਟੀਆਂ ਦੇ ਲੀਡਰਾਂ ਤੱਕ, ਸਰਕਾਰੀ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਨੇ ਕਿ ਕਾਰਨ ਕੀ ਹੈ। ਅਸੀਂ ਵੀ ਇੱਧਰ ਉੱਧਰ ਕੁਝ ਫੋਨ ਘੁਮਾਏ, ਦਿੱਲੀ ਤੋਂ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਲੈ ਦੇ ਕੇ ਗੱਲ ਇਹ ਨਿਕਲੀ ਕਿ ਜੀ ਇਹ ਸੈਸ਼ਨ ਜੇ ਕਿਤੇ ਸੰਕੇਤ ਕਰੂਗਾ ਤਾਂ 2024 ਦੀਆਂ ਚੋਣਾਂ ਨੂੰ ਲੈ ਕੇ ਕਰੂਗਾ ਜੀ। ਤੇ ਉਹਦੇ ਵਿੱਚੋਂ ਗੱਲ ਨਿਕਲੀ ਕਿ ਇਹ ਵੀ ਹੋ ਸਕਦਾ ਜੀ ਕਿ ਸੈਸ਼ਨ ਸ਼ੁਰੂ ਪੁਰਾਣੇ 'ਚ ਸੰਸਦ ਭਵਨ 'ਚ ਹੋਵੇ ਤੇ ਮੁੱਕੇ ਨਵੇਂ 'ਚ ਜੀ। ਕਹਿੰਦੇ ਇਹ ਵੀ ਹੋ ਸਕਦਾ ਜੀ 33% ਰਾਖਵਾਂਕਰਨ ਦਾ ਮੁੱਦਾ ਚੱਲਦਾ ਤੇ ਇਸ ਲਈ ਹੋ ਸਕਦਾ ਕਿ ਐਕਟੀ ਜੀ ਰਾਖਵਾਂਕਰਨ ਦਾ ਐਲਾਨ ਕਰਕੇ ਨਵਾਂ ਖੇਡ ਦੇਣ ਕਿਹਾ, ਚੱਕੋ ਜੀ ਅਸੀਂ ਰਾਖਵੇਂਕਰਨ ਵਾਲਾ ਕੰਮ ਵੀ ਨਿਬੇੜਦੇ ਹਨ। ਜਾਂ ਕਹਿੰਦੇ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਸੀਂ ਜਿਹੜਾ ਜਿਵੇਂ ਉਹ ਹੈ ਨਾ ਇੱਕ ਸਿਵਲ ਕੋਡ ਵਾਲਾ ਬਿੱਲ, ਉਹਦੇ ਉੱਤੇ ਕੰਮ ਹੋ ਸਕਦਾ। ਕਈਆਂ ਨੂੰ ਇਹ ਲੱਗਦਾ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਲੱਗਦਾ ਕਿ ਹੋ ਸਕਦਾ ਜੀ ਭਾਜਪਾ ਇਹ ਵਿਸ਼ੇਸ਼ ਸੈਸ਼ਨ ਦੇ ਦੌਰਾਨ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਕਰਾਉਣ ਵਾਲਾ ਬਿੱਲ ਲਿਆਵੇ। ਠੀਕ ਹੈ। ਪਰ ਜਿੰਨੀ ਕੁ ਮੇਰੀ ਅਧਿਕਾਰੀਆਂ ਦੇ ਹਵਾਲੇ ਨਾਲ ਮੈਂ ਜਾਣਕਾਰੀ ਲੈ ਸਕਿਆ ਪ੍ਰਵੀਨ ਜੀ, ਉਹ 'ਚ ਇਹ ਪਤਾ ਲੱਗਿਆ ਕਿ ਪਿਛਲੇ ਦਿਨੀ ਸਰਕਾਰ ਜੋੜ ਘਟਾ ਕਰਕੇ ਦੇਖ ਰਹੀ ਸੀ ਕਿ ਜੇਕਰ ਅਸੀਂ ਸੀਟਾਂ ਦੇ ਵਿੱਚ ਬੀਬੀਆਂ ਨੂੰ ਤਾਂ ਨਾ ਵਧਾਈਏ, ਠੀਕ ਹੈ, ਪਰ ਸੀਟਾਂ ਹੀ ਵਧਾ ਲਈਏ ਜੀ। ਅੱਛਾ, ਇਹ ਸੀਟਾਂ ਵੈਸੇ ਤਾਂ ਵਧਣੀਆਂ ਨੇ, ਆਪਾਂ ਉਹ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਜਨਸੰਖਿਆ ਦੇ ਹਵਾਲੇ ਨਾਲ ਸੀਟਾਂ ਦੀ ਗਿਣਤੀ ਮਿਣਤੀ ਵਧਣੀ ਆ, ਜਾਂ ਨਵੀਂ ਸੰਸਦ ਜਿੰਨੀਆਂ ਸੀਟਾਂ ਲੱਗੀਆਂ ਨੇ ਉਹਦੇ ਹਿਸਾਬ ਨਾਲ ਵਧਣੀਆਂ, ਪਰ ਇਹ ਉਹ ਫਾਰਮੂਲਾ ਨਹੀਂ ਆ ਜੇ ਜਿਹੜਾ ਭਾਰਤ ਸਰਕਾਰ ਨੇ, ਮੋਦੀ ਅਮਿਤ ਸ਼ਾਹ ਨੇ ਅਧਿਕਾਰੀਆਂ ਤੋਂ ਕੁਝ ਜਾਣਕਾਰੀਆਂ ਇਕੱਠੀਆਂ ਕੀਤੀਆਂ। ਉਹ ਜਾਣਕਾਰੀਆਂ ਸੰਕੇਤ ਕਰਦੀਆਂ 1952 ਤੇ 1957 ਵੱਲ। ਠੀਕ ਹੈ। 1952-57 ਦੇ ਵਿੱਚ 90 ਸੀਟਾਂ ਅਜਿਹੀਆਂ ਸੀ ਜਿੱਥੇ ਇੱਕ ਸੀਟ ਤੋਂ 2 ਮੈਂਬਰ ਪਾਰਲੀਮੈਂਟ ਜਿੱਤ ਕੇ ਆਉਂਦੇ ਸੀ ਗੁਰਵੀਰ ਜੀ। ਸੀਟ ਇੱਕ ਹੁੰਦੀ ਸੀ, 2 ਉਮੀਦਵਾਰ ਉੱਥੋਂ ਜੇਤੂ ਲਾਣੇ ਜਾਂਦੇ ਸੀ। ਕਾਰਨ ਜੀ ਕਹਿੰਦੇ ਕਿ ਗਿਣਤੀ ਵੱਧ ਹੁੰਦੀ ਹੈ ਵੋਟਰਾਂ ਦੀ। ਹੁਣ ਇਹੀ ਜੀਆਂ 180 ਦੇ ਕਰੀਬ ਸੀਟਾਂ ਨੇ ਜੀ। ਇਹ ਸਵਾਲ ਚਰਚਾ ਖੜੀ ਹੋ ਗਈ ਕਿ ਕੀ ਉਹ 180 ਸੀਟਾਂ ਦੇ ਉੱਤੇ ਜਿੱਥੇ ਵੋਟਰਾਂ ਦੀ ਗਿਣਤੀ 18 ਲੱਖ ਤੋਂ ਲੈ ਕੇ 20 ਲੱਖ ਹੈਗੀ ਆ, ਉਹਨਾਂ ਸੀਟਾਂ ਦੇ ਉੱਤੇ ਇੱਕ ਤਾਂ ਆਮ ਉਮੀਦਵਾਰ ਜਿਵੇਂ ਪਹਿਲਾਂ ਤੋਂ ਖੜਾ ਹੁੰਦਾ ਉਵੇਂ ਹੋਊਗਾ, ਇੱਕ ਸੀਟ ਬੀਬੀ ਨੂੰ ਦਿੱਤੀ ਜਾਊਗੀ। 180 ਬੀਬੀਆਂ ਨੂੰ ਸਿੱਧੀ ਸੀਟ ਦਿੱਤੀ ਜਾ ਸਕਦੀ ਹੈ ਜੀ। ਅੱਛਾ। ਤੇ ਜੇਕਰ ਇਹ ਹੁੰਦਾ ਤਾਂ ਕੀ ਬੀਜੇਪੀ ਨੇ ਦਾ ਖੇਡ ਲੈਣਾ ਨਵਾਂ ਇਹ ਮਾਸਟਰ ਚਾਲ ਹੋਊਗੀ ਉਹਨਾਂ ਦੀ, ਨਵਾਂ ਸਿਆਸੀ ਦਾ ਹੋਊਗਾ ਕਿ ਭਾਈ 180 ਨਵੀਆਂ ਅਸੀਂ ਬੀਬੀਆਂ ਨੂੰ ਐਮਪੀ ਬਣਾ ਰਹੇ ਹਾਂ, ਚਾਹੇ ਜਿਹੜੀ ਮਰਜ਼ੀ ਪਾਰਟੀ ਚੋਂ ਬਣ ਕੇ ਆ ਜਾਣ ਨਾ, ਕਿ ਮੌਕਾ ਅਸੀਂ ਦਿੱਤਾ ਜੀ। ਸੋ ਇਹੀ ਜੀ ਚਰਚਾਵਾਂ ਨੇ, ਪਰ ਇਹ ਸਾਰੀਆਂ ਚਰਚਾਵਾਂ ਉਹ ਨੇ ਜਿਹੜੀਆਂ ਅਧਿਕਾਰੀਆਂ ਤੋਂ, ਸਰਕਾਰੀ ਨੁਮਾਇੰਦਿਆਂ ਨੇ, ਸੰਸਦ ਮੈਂਬਰਾਂ ਨੇ, ਸਰਕਾਰ ਦੇ ਸਲਾਹਕਾਰਾਂ ਨੇ, ਸੈਕਟਰੀਆਂ ਨੇ ਜਾਣਕਾਰੀ ਮੰਗੀ ਆ, ਪੀਐਮਓ ਹਾਊਸ ਨੇ ਕੋਈ ਜਾਣਕਾਰੀ ਮੰਗੀ ਆ, ਉਹਨਾਂ ਦੇ ਹਵਾਲੇ ਨਾਲ ਨੇ ਜੀ। ਪਰ ਸਾਰੇ ਕਹਿੰਦੇ ਜੀ ਨਾ ਤਾਂ ਇਸ ਸੈਸ਼ਨ ਦਾ ਕੋਈ ਏਜੰਡਾ ਜਾਰੀ ਹੋਇਆ, ਠੀਕ ਹੈ, ਨਾ ਕਿਸੇ ਨੂੰ ਦੱਸਦੇ ਨੇ ਮੋਦੀ ਅਮਿਤ ਸ਼ਾਹ, ਤੇ ਇਹ ਤਾਂ ਰਾਤ ਨੂੰ ਹੀ ਦੱਸਣਗੇ ਜੀ ਤੋਂ ਕੁਝ ਕਹਾਉਣਾ ਹੋਊਗਾ, ਕੁਝ ਬੁਲਾਉਣਾ ਹੋਊਗਾ ਕਿ ਤੈਂ ਸ਼ੁਰੂ ਕਰਨਾ, ਤੈਂ ਟਿੱਪਣੀ ਕਰਨੀ। ਇਸ ਲਈ ਕਹਿੰਦੇ ਜੀ ਜਾਂ ਤਾਂ ਮੋਦੀ ਅਮਿਤ ਸ਼ਾਹ ਜਾਣਦੇ ਜਾਂ ਰੱਬ ਜਾਣਦਾ ਕਿ 5 ਦਿਨਾਂ ਦੇ ਵਿਸ਼ੇਸ਼ ਸੈਸ਼ਨ 'ਚ ਕੀ ਹੋਣ ਵਾਲਾ, ਪਰ ਇਹ ਸਭ ਨੂੰ ਪਤਾ ਹੈ ਕਿ ਸਾਰਾ ਕੁਝ ਹੋਣਾ 2024 ਨੂੰ ਧਿਆਨ 'ਚ ਰੱਖੂਗਾ। ਠੀਕ ਹੈ ਜੀ।
ਤੇ ਸ਼ਰਮਾ ਜੀ ਲੱਗਦੇ ਹੱਥ ਹੁਣ ਜਿਹੜੇ ਇਹਨਾਂ ਦੇ ਵਿਰੋਧੀ ਉਹਨਾਂ ਦੀ ਗੱਲ ਵੀ ਆਪਾਂ ਕਰ ਹੀ ਲਈਏ। ਇਹਨਾਂ ਨੇ ਤਾਂ ਹੁਣ ਜਿਹੜੀ ਮੈਨੇਜਮੈਂਟ ਕਰਨੀ ਆ ਉਹ ਤਾਂ ਅੰਦਰ ਖਾਤੇ ਕਰ ਹੀ ਲਈ ਹੈ, ਜਿਨ੍ਹਾਂ ਦੇ ਤੁਸੀਂ ਸੰਕੇਤ ਦਿੱਤੇ ਆ। ਉਧਰ ਕਹਿੰਦੇ ਸੀਟਾਂ ਦੇ ਬਟਵਾਰੇ ਲਈ ਇੰਡੀਆ ਗੱਠਜੋੜ ਆ ਜਿਹੜਾ ਉਹ ਕਾਹਲਾ ਪਿਆ ਪਿਆ। ਉਹ ਕਾਹਲਾ ਇਸ ਲਈ ਹੈ ਪ੍ਰਵੀਨ ਜੀ, ਕਿ ਉਹਨਾਂ ਨੂੰ ਲੱਗਦਾ ਕਿ ਇੱਕ ਤਾਂ ਚੋਣਾਂ ਸ਼ਾਇਦ ਮਾੜਾ ਮੋਟਾ ਸਮੇਂ ਤੋਂ ਪਹਿਲਾਂ ਨਾ ਹੋ ਜਾਣ ਕਿਤੇ, ਜੀ ਠੀਕ ਹੈ। ਕਿ ਭਾਜਪਾ ਸਮੇਂ ਤੋਂ ਪਹਿਲਾਂ ਚੋਣਾਂ ਕਰਾ ਸਕਦੀ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣੀ ਮੀਟਿੰਗਾਂ ਹੀ ਕਰਦੇ ਜਾਈਏ, ਲੰਚ ਡਿਨਰ ਕਰਦੇ ਰਹਿ ਜਾਈਏ ਤੇ ਜਾਨੂੰ ਖੇਡ ਹੋ ਜਾਵੇ। ਦੂਜਾ ਉਹਦੇ ਵਿੱਚ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਇੰਡੀਆ ਗੱਠਜੋੜ ਦੇ ਵਿੱਚ ਹੁਣ 28 ਕੁ ਦਲ ਸ਼ਾਮਿਲ ਹੋ ਗਏ ਮੇਰਾ ਖਿਆਲ। 28 ਦੇ ਵਿੱਚੋਂ 60 ਕੁ ਦੇ ਕਰੀਬ ਮਤਲਬ ਕਿ ਹੈਗੇ ਨੇ ਜਿਹੜੇ ਨੁਮਾਇੰਦੇ ਕੱਲ ਹਾਜ਼ਰ ਸੀ ਜੀ। ਸੋ ਉਸ ਹਵਾਲੇ ਨਾਲ ਉਹ ਕਹਿੰਦੇ ਕਿ ਜੇਕਰ ਚੋਣਾਂ ਪਹਿਲਾਂ ਹੁੰਦੀਆਂ ਨੇ ਔਰ ਅਸੀਂ ਆਪਣੀ ਵਿਉਂਤਬੰਦੀ ਨਹੀਂ ਕਰਦੇ ਤੇ ਸਾਡੇ ਵਿੱਚ ਕਈ ਦਲ ਉਹ ਨੇ ਜਿਹੜੇ ਆਪੋ ਆਪਣੇ ਸੂਬਿਆਂ 'ਚ ਇੱਕ ਦੂਜੇ ਦੇ ਸਾਹਮਣੇ ਵੀ ਨੇ, ਹੈਗੇ ਨੇ, ਬਿਲਕੁਲ ਹੈਗੇ ਨੇ। ਜਿਵੇਂ ਕਾਂਗਰਸ ਦੇ ਆਪ ਦਾ ਹੀ ਬਖੇੜਾ ਪਿਆ ਹੋਇਆ। ਹਾਂਜੀ, ਬਿਲਕੁਲ ਬਿਲਕੁਲ। ਪੱਛਮੀ ਬੰਗਾਲ 'ਚ ਤੇ ਆਮ ਆਦਮੀ ਪਾर्टी वाले 2 ਲੀਡਰ ਉੱਠ ਕੇ ਕਹਿੰਦੇ ਨੇ ਕਿ ਕੇਜਰੀਵਾਲ ਹੀ पीएम का दावेदार है इस इंडिया गठजोड़ में। ਇੱਕ ਕਹਿੰਦਾ ਨਹੀਂ ਅਸੀਂ ਕੋਈ ਦਾਅਵਾ ਨਹੀਂ ਪੇਸ਼ ਕਰਦੇ। ਜੇ ਉਹਨਾਂ ਬਾਰੇ ਨਾ ਕੋਈ ਚੱਲਦਾ ਤਾਂ ਮਤਲਬ ਉਹਨਾਂ ਤੋਂ ਉਮੀਦ ਹੈ, ਦੋਵੇਂ ਪਾਸੇ ਨੂੰ ਗੱਲ ਚਲਾਈ ਜਾਂਦੇ ਨੇ। ਹਾਂਜੀ ਉਧਰ ਰਾਹੁਲ ਗਾਂਧੀ ਹਰ ਵਾਰ ਨਵੀਂ ਟੀ-ਸ਼ਰਟ ਪਾ ਕੇ ਆਉਂਦਾ ਕਿ ਭਾਈ ਧਿਆਨ ਰੱਖਿਓ ਮੇਰਾ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਉਹ ਕਹਿੰਦੇ ਕਿ ਉਹਨਾਂ ਨੂੰ ਇਸ ਲਈ ਕਾਲ ਹੈ ਕਿ ਕਿਤੇ ਇਹ ਨਾ ਹੋ ਜਾਵੇ ਕਿ ਚੋਣਾਂ ਦਾ ਐਲਾਨ ਹੋ ਜਾਵੇ ਔਰ ਸਾਡੇ ਆਪਸੀ ਟਕਰਾਅ ਵਾਲੇ ਦਲ ਉਲਝੇ ਹੀ ਰਹਿ ਜਾਣ, ਤਾਂ ਅਸੀਂ ਪਹਿਲਾਂ ਸੀਟਾਂ ਦਾ ਬਟਵਾਰਾ ਕਰ ਲਈਏ। ਸੀਟਾਂ ਦੇ ਬਟਵਾਰੇ ਤੋਂ ਪਹਿਲਾਂ ਉਹਨਾਂ ਨੂੰ ਇੱਕ ਕਨਵੀਨਰ ਚੁਣਨਾ ਪੈਣਾ। ਕਨਵੀਨਰ ਚੁਣਨ ਦੇ ਨਾਲ ਨਾਲ ਉਹਨਾਂ ਨੂੰ 11 ਮੈਂਬਰੀ ਇੱਕ ਕਮੇਟੀ ਬਣਾਉਣੀ ਪੈਣੀ, ਜਿਹੜੀ ਸਾਰਾ ਕੁਝ ਮਤਲਬ ਕਿ ਮੰਨਿਆ ਜਾ ਰਿਹਾ ਕਿ 11 ਮੈਂਬਰੀ ਕਮੇਟੀ ਉਹ ਵੱਧ ਘੱਟ ਵੀ ਸਕਦੀ ਹੈ ਕਮੇਟੀ। ਫਿਰ ਉਹ ਤੋਂ ਬਾਅਦ ਸੀਟਾਂ ਦੇ ਵੰਡ ਵਾਲੀਆਂ ਕਿ ਕਿਹਨੂੰ ਸੀਟਾਂ ਕਿਹੜੀ ਦੇਣੀ, ਕਿਹਨੂੰ ਛੱਡਣੀ, ਕਿਹੜੀ ਨਹੀਂ, ਉਹਦੀਆਂ ਸਬ ਕਮੇਟੀਆਂ ਬਣਨੀਆਂ ਜੀ। ਸੋ ਲਗਭਗ ਕੱਲ ਉਹਦੇ ਤੇ ਖਾਸਾ ਮੰਥਨ ਹੋਇਆ। ਠੀਕ ਹੈ। ਤੇ ਖਾਸੇ ਮੰਥਨ ਚੋਂ ਅੱਜ ਉਮੀਦ ਹੈ ਜੀ ਕਿ ਇੱਕ ਤਾਂ ਇੰਡੀਆ ਨੇ ਆਪਣਾ ਲੋਗੋ, ਚਿੰਨ੍ਹ, ਇਹ ਸਾਰਾ ਕੁਝ ਸਾਂਝੇ ਰੂਪ ਚ ਅੱਜ ਜਾਰੀ ਕੀਤਾ ਜਾ ਸਕਦਾ। ਔਰ ਦੂਸਰੇ ਪਾਸੇ ਇਸੇ ਦੌਰਾਨ ਉਹ ਕਨਵੀਨਰ ਨੂੰ ਲੈ ਕੇ ਔਰ 11 ਮੈਂਬਰੀ ਕਮੇਟੀ ਦੇ ਨਾਮਾਂ ਨੂੰ ਅੱਜ ਤੈਅ ਕਰ ਸਕਦੀ ਹੈ ਜੀ। ਤੇ ਤਾਂ ਕਿ ਫਿਰ ਅਗਲੇ ਹਫਤਾ 10 ਦਿਨ ਦਾ ਸਮਾਂ ਰੱਖ ਕੇ ਉਹ ਸੀਟਾਂ ਦੇ ਵੰਡ ਦਾ ਐਲਾਨ ਕਰ ਸਕਦੇ ਕਿ ਉਸ ਦਿਨ ਅਸੀਂ ਸੀਟਾਂ ਤੈਅ ਕਰ ਲਾਂਗੇ ਕਿੱਥੋਂ ਕਿੰਨੀਆਂ ਕਿਹਨੇ ਲੜਨਾ ਔਰ ਕਿਹੜੀ ਤੋਂ ਲੜਨਾ। ਸੋ ਜੇਕਰ ਇਹ ਕੰਮ ਹੋ ਗਿਆ ਤਾਂ ਖਾਸਾ ਕੰਮ ਹੋ ਜਾਊਗਾ। ਜੇਕਰ ਇਹਦੇ ਪਰ ਸਹਿਮਤੀ ਬਣ ਗਈ ਫਿਰ ਸਮਝੋ ਚੋਣ ਇਕੱਠੇ ਲੜ ਸਕਦੇ ਆ ਜੀ। ਬਖੇੜਾ ਹੀ ਸੀਟ ਵੰਡ ਤੇ ਪੈਣਾ ਨਾ, ਖਿੱਚੋਦਾਣੀ ਸੀਟ ਵੰਡ ਤੇ ਹੋਣੀ। ਤੋ ਇਸ ਲਈ ਕਈਆਂ ਨੇ ਤਿਆਰੀ ਕੀਤੀ ਹੁੰਦੀ ਹੈ, ਮਤਲਬ ਕਿ ਫਿਜ਼ੀਕਲੀ ਲੋਕਾਂ 'ਚ ਵਿਚਰ ਕੇ, ਲੋਕਾਂ ਨਾਲ ਮਿਲ ਕੇ ਲੰਮੇ ਸਮੇਂ ਤੋਂ ਕਈਆਂ ਨੇ ਤਿਆਰੀ ਕੀਤੀ ਹੁੰਦੀ ਆ ਪਾਰਟੀ ਨੂੰ ਫੰਡ ਦੇ ਕੇ, ਵਿਅਕਤੀ ਵਿਸ਼ੇਸ਼ ਨੂੰ ਫੰਡ ਦੇ ਕੇ ਕਿਹਾ ਚੱਕੋ ਜੀ ਟਿਕਟ ਮੇਰੀ ਪੱਕੀ ਆ। ਸੋ ਕਈਆਂ ਨੇ ਉੱਥੇ ਲਾਰੇ ਲੱਪੇ ਲਾਏ ਹੁੰਦੇ, ਉਹਨੂੰ ਪੈਸੇ ਮੋੜਨੇ ਬਹੁਤ ਔਖੇ ਹੁੰਦੇ ਆ ਫਿਰ ਲੀਡਰਾਂ ਨੂੰ ਜੀ। ਬਿਲਕੁਲ। ਸੋ ਇਸ ਲਈ ਉਹਨਾਂ ਲਈ ਪੰਗਾ ਕਿ ਉਹ ਸੀਟ ਕਿਹਨੂੰ ਛੱਡਣ ਕਿਹਨੂੰ ਨਾ ਛੱਡਣ। ਸੋ ਇਹ ਬਖੇੜੇ ਜਿਹਨੂੰ ਜੇਕਰ ਇੰਡੀਆ ਦਲ ਨਿਬੇੜ ਜਾਂਦਾ ਫਿਰ ਉਹ ਐਨਡੀਏ ਦੇ ਨਾਲ ਮੁਕਾਬਲੇ 'ਚ ਹੋ ਸਕਦਾ। ਔਰ ਅੱਜ ਐਨਡੀਏ 'ਚ ਵੀ ਬੈਠਕ ਹੈਗੀ ਆ ਬੰਬੇ 'ਚ, ਇਹਨਾਂ ਦਾ ਦੂਜਾ ਦਿਨ ਉਹਨਾਂ ਦਾ ਅੱਜ ਮੇਨ ਬੈਠਕ ਹੈ। ਸੋ ਇਸ ਲਈ ਦੋਏ ਦਲ ਆਪੋ ਆਪਣੀ ਤਿਆਰੀ 'ਚ ਨੇ, ਪਰ ਇਹ ਮਾਮਲਾ ਸੀਟ ਬਟਵਾਰੇ ਨਾਲ, 11 ਮੈਂਬਰੀ ਕਮੇਟੀ ਨਾਲ, ਕਨਵੀਨਰ ਬਣਾਉਣ ਨਾਲ ਔਰ ਲੋਗੋ ਤੇ ਚਿੰਨ੍ਹ ਆਪਣੇ ਜਾਰੀ ਕਰਨ ਨਾਲ ਗਾਂਹ ਵਧਣਾ। ਅੱਜ ਇਹ 'ਚੋਂ ਕਾਫੀ ਕੁਝ ਹੋਣ ਦੀ ਉਮੀਦ ਹੈ ਉਹਨਾਂ ਨੂੰ ਕਿ ਅਸੀਂ ਸਹਿਮਤੀ ਨਾਲ ਅੱਗੇ ਆ ਜਾਵਾਂਗੇ। ਸ਼ਰਮਾ ਜੀ, ਤੁਸੀਂ ਨਾ ਟਿਕਟਾਂ ਦੀ ਝਾਕ ਰੱਖਣ ਵਾਲਿਆਂ ਦੀ ਗੱਲ ਕੀਤੀ ਹੈ ਨਾ। 2017 ਦਾ ਇਲੈਕਸ਼ਨ ਜਿੱਤ ਕੇ ਕਾਂਗਰਸ ਆਈ ਪੰਜਾਬ ਦੀ ਸੱਤਾ ਦੇ ਵਿੱਚ, ਤੇ 2022 ਵੇਲੇ ਜਦੋਂ ਸਰਵੇ ਹੋ ਰਹੇ ਸੀ, ਇੰਟਰਨਲ ਸਰਵੇ ਕਹਿ ਲਓ, ਉਦੋਂ ਕਈ ਬੰਦੇ ਪ੍ਰਸ਼ਾਂਤ ਭੂਸ਼ਣ ਦੀ ਟੀਮ ਦਾ ਹਵਾਲਾ ਦੇ ਕੇ ਕਈਆਂ ਤੋਂ ਪੈਸੇ ਲਾ ਗਏ, ਕਈ ਤਾਂ ਫੜੇ ਗਏ ਤੇ ਅਪਰੋਚ ਕੀਤੀ ਗਈ ਕਾਂਗਰਸੀ ਨੂੰ, ਕਿਉਂਕਿ ਸੱਤਾਧਾਰੀ ਬੰਦਿਆਂ ਨੂੰ ਥੋੜ੍ਹੀ ਜ਼ਿਆਦਾ ਇੰਟਰਸਟ ਹੁੰਦਾ ਕਿ ਟਿਕਟਾਂ ਕਿਹਨੂੰ ਮਿਲਣਗੀਆਂ। ਵਿਰੋਧੀ ਧਿਰਾਂ ਕੋਲੇ ਤਾਂ ਪੈਸਾ ਟਕਾ ਪਹਿਲਾਂ ਉਹਨਾਂ ਨੂੰ ਇਕੱਠਾ ਕਰਨਾ ਪੈਂਦਾ, ਫਿਰ ਚੋਣ ਲੜਦੇ। ਸੱਤਾਧਾਰੀਆਂ ਕੋਲੇ ਹੁੰਦਾ ਤੇ ਉਹ ਕਈ ਬੰਦੇ ਇਸ ਗੇੜ 'ਚ ਆ ਗਏ, ਇਸ ਧੋਖੇ 'ਚ ਆ ਗਏ ਕਿ ਬਈ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕਰਦੀ ਫਿਰਦੀ ਸਰਵੇ ਤੇ ਆਪਾਂ ਆਪਦਾ ਪਾਲਾ ਬਚਾਓ, ਆਪਾਂ ਟਿਕਟ ਪੱਕੀ ਕਰੋ, ਤੇ ਕਈਆਂ ਤੋਂ ਪੈਸੇ ਝਾੜ ਲਏ। ਕਈ ਤਾਂ ਮੁੜ ਕੇ ਬਾਅਦ ਦੇ ਵਿੱਚ ਬੋਲੇ ਹੀ ਨਹੀਂ, ਸ਼ਰਮ ਦੇ ਡਰੋਂ ਹੀ ਨਹੀਂ ਬੋਲੇ ਕਿ ਸਾਡੇ ਨਾਲ ਠੱਗੀ ਵੱਜੀ। ਨਹੀਂ ਪ੍ਰਵੀਨ ਜੀ, ਕਈ ਨਾ ਬਹੁਤ ਸਿਆਣੇ ਹੁੰਦੇ ਆ ਬੰਦੇ ਜੀ, ਮਤਲਬ ਠੱਗ ਵੀ ਸਿਆਣੇ ਹੁੰਦੇ ਆ ਨਾ। ਠੱਗ ਵੀ ਸਿਆਣੇ ਹੁੰਦੇ ਆ। ਠੱਗੀ ਤਾਂ ਮਾਰਦਾ ਜੀ ਸਿਆਣਾ। ਮੈਂ ਇੱਕ ਇਹੋ ਜਿਹੇ ਠੱਗ ਨੂੰ ਜਾਣਦਾ ਹਾਂਜੀ, ਜਿਹੜਾ ਚਲੋ ਹੁਣ ਉਹ ਬੰਦਾ ਇਸ ਦੁਨੀਆ 'ਚ ਨਹੀਂ ਰਿਹਾ। ਉਹਦਾ ਕੰਮ ਕੀ ਹੁੰਦਾ ਸੀ ਕਿ ਉਹਨੇ ਇਹ ਗੱਲ ਫੈਲਾਤੀ ਕਿ ਮੇਰੇ ਸਹੁਰਿਆਂ 'ਚੋਂ ਰਿਸ਼ਤੇਦਾਰ, ਮੇਰੀ ਕੋਈ ਬੀਬੀ ਹੈ ਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਲੱਗੀ ਹੈ। ਠੀਕ ਹੈ। ਤੇ ਇਲਾਕੇ 'ਚ ਗੱਲ ਫੈਲ ਗਈ। ਉਹ ਕਹਿੰਦਾ ETT ਦਾ ਪੇਪਰ ਪਾਸ ਕਰਾ ਦਿੰਦੇ ਆ ਉਹ। ਅੱਛਾ। ETT ਮਾਸਟਰ ਲੱਗਣ ਲਈ ਬਹੁਤ ਜ਼ਰੂਰੀ ਪਾਸ ਪੇਪਰ ਹੁੰਦਾ ਸੀ। ਹਾਂਜੀ। ਇਹ ਗੱਲਾਂ ਉਹਨਾਂ ਦੇ ਜਿਹਨਾਂ ਦੇ ਨਾਲ ਅਸੀਂ ਕਾਲਜ ਕੁਲਜ ਪੜ੍ਹਦੇ ਸੀ, ਮਤਲਬ ਮੈਨੂੰ ਉਹ ਜਾਣਕਾਰੀ ਉਸ ਸਮੇਂ ਦੀ ਆ ਜੀ। ਉਹਨੇ ਜੀ 20,000 ਰੁਪਈਆ ਹਰ ਜਵਾਕ ਤੇ ਮਾਪਿਆਂ ਤੋਂ ਜਾਂ ਜਵਾਕ ਤੋਂ ਲੈ ਲੈਣਾ, ਬਕਾਇਦਾ ਕਾਗਜ਼ ਤੇ ਨਾਂ ਲਿਖ ਕੇ ਸਾਹਮਣੇ ਪੈਸੇ ਚੜਾ ਲੈਣੇ ਜੀ। ਜਿਹਨੇ ETT ਦਾ ਪੇਪਰ ਦਿੱਤਾ ਬਸ ਨਾਂ ਲਿਖਾ ਜਾਓ, ਰੋਲ ਨੰਬਰ ਲਿਖਾ ਜਾਓ, ਪੈਸੇ ਦੇ ਜਾਓ।
ਤਿਆਰੀ ਆਪਦੀ ਉਹ ਕਰੀ ਜਾ। 20,000 ਰੁਪਇਆ ਲੈ ਲੈਣਾ, ਮਤਲਬ ਘੱਟੋ ਘੱਟ 15-20 ਨਿਆਣੇ ਤਾਂ ਆਮ ਆ ਜਾਂਦੇ ਸੀ, ਕੋਲ ਪੈਸੇ ਆ ਜਾਂਦੇ ਸੀ। ਹਾਂਜੀ, ਹਾਂਜੀ। ਉਹਨੇ ਉਦਣ 3:30 ਵਜੇ ਬੱਸ ਅੱਡੇ ਤੇ ਜਾਣਾ, ਹੂੰ। ਅਖਬਾਰ ਖਰੀਦਣੀ ਜੀ। ਤੇ ਉਹ 'ਚੋਂ ਰੋਲ ਨੰਬਰ ਮਿਲਾ ਕੇ ਦੇਖਣਾ ਕਿਹੜਾ ਪਾਸ ਆ। ਠੀਕ ਹੈ। ਜਿਹੜਾ ਪਾਸ ਹੋ ਜਾਣਾ ਉਹਨਾਂ ਨੂੰ ਫੋਨ ਕਰਕੇ ਵਧਾਈ ਦੇ ਦੇਣੀ ਕਿ ਭਾਈ ਡੱਬਾ ਦੇ ਜੋ। ਹਾਂਜੀ। ਜਿਹਨੇ ਪਾਸ ਨਹੀਂ, ਉਹਨਾਂ ਨੂੰ ਕਹਿਣਾ ਜੀ ਉਹ ਹੋ ਨਹੀਂ ਸਕਿਆ, ਕਰਾ ਨਹੀਂ ਸਕਿਆ, ਪੈਸੇ ਵਾਪਸ ਲੈ ਜਾਓ। ਠੀਕ ਹੈ, ਫਿਰ ਵੀ ਚੰਗਾ ਹੀ ਜਾਣਾ ਤੁਸੀਂ। ਜਿਹੜਾ ਆਪਣੇ ਆਪ ਪਾਸ ਹੋ ਜਾਂਦਾ ਸੀ ਉਹਦੇ ਪੈਸੇ ਬਚ ਜਾਂਦੇ ਸੀ। ਹਾਂਜੀ, ਹਾਂਜੀ। ਨਾ ਕੋਈ ਜਾਣਦਾ ਸੀ ਉਹਦਾ, ਨਾ ਕੋਈ ਪਛਾਣਦਾ ਸੀ, ਨਾ ਕੋਈ ਰਿਸ਼ਤੇਦਾਰ ਲੱਗਿਆ ਸੀ। ਇਸੇ ਤਰ੍ਹਾਂ ਸਿਆਸਤ 'ਚ ਕਈ ਵਾਰ ਹੁੰਦਾ। ਲੋਕ ਦਿੱਲੀ 'ਚ ਜਾ ਕੇ ਪੰਜਾਬ ਭਵਨ 'ਚ ਕਮਰਾ ਲੈ ਕੇ ਰਾਤ ਕੱਟ ਕੇ ਆ ਜਾਂਦੇ ਤੇ ਇੱਥੇ ਆ ਕੇ ਦੱਸਦੇ ਕਿ ਮੇਰੀ ਤਾਂ ਗੱਲ ਹੋ ਗਈ ਜੀ ਫਲਾਣੇ ਦੇ ਪੀਏ ਨਾਲ, ਢਿਮਕੇ ਦੇ ਪੀਏ ਨਾਲ, ਤੁਹਾਨੂੰ ਟਿਕਟ ਦਵਾ ਦੂੰਗਾ। ਹਾਂ, ਬਿਲਕੁਲ। ਤੇ ਇੱਕ ਹਲਕੇ 'ਚੋਂ 4-5 ਜਣਿਆਂ ਤੋਂ ਪੈਸੇ ਲੈ ਲੈਣੇ, ਜਿਹਨੂੰ ਮਿਲ ਗਈ ਬਾਈ ਤੈਨੂੰ ਮੈਂ ਦਵਾਈ, ਉਹਦੇ ਪੈਸੇ ਬਚ ਗਏ। ਇਹ ਖੇਡ ਵੀ ਪੰਜਾਬ 'ਚ ਹੁੰਦਾ। ਬਿਲਕੁਲ ਜੀ, ਬਿਲਕੁਲ। ਪਰ ਭਲਾ ਮਾਨਸ ਸੀ ਉਹ ਬੰਦਾ ਸ਼ਰਮਾ ਜੀ, ਜਿਹੜਾ ਫੋਨ ਕਰਕੇ ਪੈਸੇ ਵਾਪਸ ਕਰ ਦਿੰਦਾ ਸੀ। ਕਈਆਂ ਦੇ ਤਾਂ ਵਾਪਸ ਵੀ ਨਹੀਂ ਹੋਏ। ਰੌਲਾ ਇਹ ਸੀਗਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।